ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਇੱਕ ਸਾਂਝਾ ਉਮੀਦਵਾਰ ਖੜਾ ਕੀਤਾ ਸੀ, ਪਰ ਵਾਰਸ ਪੰਜਾਬ ਪਾਰਟੀ ਆਪਣੇ ਤੌਰ ਤੇ ਪ੍ਰਚਾਰ ਕੀਤਾ। ਜੇ ਚੋਣ ਪ੍ਰਚਾਰ ਸਾਂਝੇ ਉਮੀਦਵਾਰ ਵਜੋਂ ਕੀਤਾ ਜਾਂਦਾ ਤਾਂ ਉਮੀਦਵਾਰ ਜਿੱਤ ਸਕਦਾ ਸੀ। ਇਸੇ ਤਰੀਕੇ ਦਾ ਵੀ ਇਕੱਠੇ ਹੋਣਾ ਚਾਹੀਦਾ, ਲੜਨਾ ਜਿੱਤਣਾ ਚਾਹੀਦਾ ਇਕੱਠੇ ਹੋ ਕੇ। ਸਰਕਾਰ ਇਦਾਂ ਦੀਆਂ ਗੱਲਾਂ ਤਰਨਤਾਰਨ ਤੋਂ ਜਿਹੜਾ ਉਮੀਦਵਾਰ ਸੀ ਉਹਨੇ ਕੀਤੀਆਂ ਨੇ। ਕੀ ਇਹ ਜਿਹੜੀ ਏਕਤਾ ਦਾ ਹੁਣ ਡੌਰੂ ਜਿਹਾ ਖੜਕਣ ਲੱਗਿਆ, ਇਹ ਉਸੇ ਬਾਦਲ ਧੜੇ ਨਾਲ ਏਕਤਾ ਦਾ ਡੌਰੂ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਕਾਂਗਰਸ ਵਰਗਾ ਹੀ ਸਾਬਤ ਹੋਇਆ। ਇੱਕ ਇਲੈਕਸ਼ਨ ਦੇ ਮਾਮੂਲੀ ਜੇ ਇਸ ਘਟਨਾਕ੍ਰਮ ਤੋਂ ਬਾਅਦ ਵਿੱਚ ਉਹ ਬਾਦਲ ਧੜੇ ਨਾਲ ਸਾਂਝਾ ਪਾਉਣ ਦਾ ਜੇ ਖਿਆਲ ਆ ਰਿਹਾ ਤਾਂ ਇਹ ਸਮਝ ਲਓ ਕਿ ਇਹ ਜਿਹੜੀਆਂ ਇਲੈਕਸ਼ਨ ਵਾਲੀਆਂ ਖੇਡਾਂ ਨੇ ਇਹ ਕਿਹੋ ਜਿਹੀਆਂ ਹੁੰਦੀਆਂ। ਜਿਹੜੀਆਂ ਓਵਰਗਰਾਉਂਡ ਪੰਥਕ ਜਾਂ ਖਾਲਿਸਤਾਨੀ ਧਿਰਾਂ ਦਾ ਹਾਲ ਹੈ, ਇੱਕ ਇਲੈਕਸ਼ਨ 'ਚ ਜਿੱਤ ਹੋ ਜਾਵੇ, ਇੱਕ ਵਾਰੀ ਐਮਐਲਏ ਜਾਂ ਐਮਪੀ ਦੀ ਸੀਟ ਜਿੱਤ ਲਈ ਜਾਵੇ ਤਾਂ ਇਉਂ ਲੱਗਣ ਲੱਗ ਜਾਂਦਾ ਕਿ ਬਸ ਹੁਣ ਤਾਂ ਖਾਲਿਸਤਾਨ ਵੱਟ ਤੇ ਪਿਆ, ਅਗਲੀ ਵਾਰ ਨੂੰ 13 ਐਮਪੀ ਬਣਾ ਲੈਣੇ ਆ ਜਾਂ ਆਪਾਂ ਪੰਜਾਬ 'ਚ ਸਰਕਾਰ ਬਣਾ ਲੈਣੀ ਆ ਤੇ ਖਾਲਿਸਤਾਨ ਮਿਲ ਜਾਣਾ। ਇੱਕ ਇਲੈਕਸ਼ਨ ਹਾਰ ਜਾਣ ਤਾਂ ਫਿਰ ਬਸ ਨਹੀਂ ਚੱਲਦਾ, ਨਹੀਂ ਤਾਂ ਇਹ ਵੀ ਕਹਿ ਦੇਣ ਵੀ ਜਿਹੜੇ ਕਾਂਗਰਸ ਵਾਲੇ ਆ, ਜਿਹੜੇ ਫਲਾਨੇ ਵਾਲੇ ਆ, ਸਾਰੇ ਇਕੱਠੇ ਹੋ ਕੇ ਆਪਾਂ ਸਿੱਖ ਪੰਜਾਬ 'ਚ। ਇਦਾਂ ਕਮਾਲ ਦੀ ਗੱਲ, ਹਾਲਾਤਾਂ ਦੇ ਸਾਹਮਣੇ ਜਿਵੇਂ ਲਿਫਾਫਾ ਉੱਡਿਆ ਫਿਰਦਾ ਉਵੇਂ ਨਹੀਂ ਉੱਡਣਾ ਚਾਹੀਦਾ। ਅੱਜ ਦੇ ਦੌਰ ਵਿੱਚ ਕੌਮ ਦੀ ਆਜ਼ਾਦੀ ਲਈ ਜਾਂ ਪੰਥ ਦੀ ਚੜ੍ਹਦੀ ਕਲਾ ਲਈ ਲੜਨ ਵਾਲੇ ਜਿਹੜੇ ਸਾਡੇ ਪੰਥਕ ਸਫਾਂ ਵਾਲੇ ਭਰਾ ਨੇ, ਉਹ ਇੰਨੀ ਜਲਦੀ ਡੋਲ ਕਿਉਂ ਜਾਂਦੇ? ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਭਾਈ ਮਨਦੀਪ ਸਿੰਘ ਨੂੰ ਚੋਣ ਲੜਾਈ ਤਾਂ ਇਹ ਨਾ ਕਹੋ ਕਿ ਉਹਨੇ ਜੀ ਉਹ ਵਾਰਸ ਪੰਜਾਬ ਦਿਆਂ ਦਾ ਕੱਲਿਆਂ ਦਾ ਬਣ ਗਿਆ, ਜਾਂ ਜੀ ਉਹ ਜਦੋਂ ਕੋਈ ਜੰਗ ਛੇੜ ਲਈਦੀ ਆ ਇੱਕ ਚਿਹਰਾ ਮੂਹਰੇ ਕਰ ਲਈਦਾ, ਫਿਰ ਬਹਾਨੇ ਨਾ ਘੜੋ। ਜਿੱਤ ਦੇ ਹਜ਼ਾਰਾਂ ਬਾਪ ਬਣ ਜਾਂਦੇ ਆ, ਹਾਰ ਹਮੇਸ਼ਾ ਯਤੀਮ ਹੁੰਦੀ ਹੈ। ਖਾੜਕੂ ਲਹਿਰ ਨਾਲ ਸੰਬੰਧਿਤ ਬੰਦਿਆਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਅਸੀਂ ਜ਼ਿੰਮੇਵਾਰੀ ਲੈਣ ਤੋਂ ਭੱਜਦੇ ਆ ਜੋ ਵਾਪਰਿਆ, ਪਰ ਇੱਧਰ ਇੱਕ ਇਲੈਕਸ਼ਨ ਹਾਰ ਜਾਣ ਤਾਂ ਦੂਜਿਆਂ ਨੂੰ ਦੋਸ਼ ਦੇਣਾ, ਦੂਜਿਆਂ ਵੱਲ ਨੂੰ ਉਂਗਲਾਂ ਕਰਨੀਆਂ। ਸਾਨੂੰ ਵੀ ਇਦਾਂ ਕਰਨਾ ਪਊਗਾ ਕਿ ਜਿਹੜੀ ਸਾਡੇ ਹੱਕ ਵਿੱਚ ਵੋਟ ਭੁਗਤੀ ਆ ਉਹ ਵਧਾਉਣੀ ਕਿਵੇਂ ਹੈ। ਇਹ ਮਤ ਸੋਚੋ ਕਿ ਉਹ ਵੋਟ ਐਵੇਂ ਹੀ ਖੜੀ ਰਹੂਗੀ ਜਿਵੇਂ ਹੁਣ ਖੜੀ ਹੈ। ਦੁਸ਼ਮਣ ਦਾ ਬੜਾ ਤੇਜ਼ ਤੇ ਤਿੱਖਾ ਹਮਲਾ ਉਸ ਵੋਟ ਬੈਂਕ ਦੇ ਉੱਤੇ ਹੋ ਰਿਹਾ। ਖੁਸ਼ ਹੋ ਰਿਹਾ ਦੁਸ਼ਮਣ ਕਿ ਵੋਟ ਘਟ ਰਹੀ ਆ, ਹਮਾਇਤ ਘਟ ਰਹੀ ਹੈ। ਸਾਡੀ ਹੁਰੀਅਤ ਕਿੱਥੇ ਹੈ? ਅਸੀਂ ਕਿਉਂ ਇਹ ਝੰਡਾ ਚੱਕਿਆ ਹੋਇਆ ਕਿ ਸਾਰੇ ਅਕਾਲੀ ਜਾਂ ਸਾਰੇ ਧੜੇ ਸਾਡੇ ਝੰਡੇ ਹੇਠ ਆਉਣਗੇ ਤਾਂ ਹੀ ਗੱਲ ਬਣੂ। 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਰਨਤਾਰਨ ਤੋਂ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਜਿੱਤ ਗਈ ਹੈ। ਦੂਜੇ ਨੰਬਰ ਤੇ ਬਾਦਲ ਦਲ ਹੈ, ਤੀਜੇ ਨੰਬਰ ਤੇ ਭਾਈ ਮਨਦੀਪ ਸਿੰਘ। ਭਾਈ ਮਨਦੀਪ ਸਿੰਘ ਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਚੰਗੀ ਹਵਾ ਬਣੀ ਹੋਈ ਸੀ। ਹਰ ਇੱਕ ਨੂੰ ਲੱਗਦਾ ਸੀ ਕਿ ਉਹ ਸੀਟ ਜਿੱਤ ਜਾਣਗੇ, ਪਰ ਜਿਹੜੇ ਵੋਟਾਂ ਦੇ ਨਤੀਜੇ ਸਾਹਮਣੇ ਆਏ ਨੇ ਉਹ ਬਿਲਕੁਲ ਹੀ ਹੋਰ ਤਰੀਕੇ ਦੇ ਨੇ। ਆਮ ਆਦਮੀ ਪਾਰਟੀ ਦੇ ਬਾਰੇ ਜਿੱਤਣ ਤੋਂ ਬਾਅਦ ਵਿੱਚ ਬਾਦਲ ਧੜੇ ਨੇ ਵੀ ਦੋਸ਼ ਲਾਏ ਨੇ ਕਿ ਧੱਕੇਸ਼ਾਹੀ ਕੀਤੀ ਗਈ ਹੈ ਤੇ ਧੱਕੇਸ਼ਾਹੀ ਨਾਲ ਸਾਡੀ ਵੋਟ ਜਿਹੜੀ ਆ ਨਹੀਂ ਪੈਣ ਦਿੱਤੀ ਗਈ। ਪਰ ਗੱਲ ਇਹ ਨਹੀਂ ਕਿ ਕੌਣ ਜਿੱਤਿਆ, ਚਰਚਾ ਇਹ ਹੋ ਰਹੀ ਆ ਕਿ ਬਾਦਲ ਧੜਾ ਜਿਹੜਾ ਪਿਛਲੇ ਲੰਮੇ ਅਰਸੇ ਤੋਂ ਪੰਥ ਵਿੱਚ ਤਿਰਸਕਾਰਿਆ ਹੋਇਆ ਸੀ, ਉਹ ਇਸ ਵਾਰ ਆਪਦੇ ਪੈਰ ਜਮਾਉਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਿਹਾ। ਤੇ ਜਿਹੜੀ ਗੱਲ ਬਾਦਲ ਧੜੇ ਦੇ ਆਗੂ ਲਗਾਤਾਰ ਇਨਸਾਈਡਰ ਅੰਦਰ ਖਾਤੇ ਬਹਿ ਕੇ ਉਹ ਅੰਦਰਲੀਆਂ ਗੱਲਾਂ 'ਚ ਕਰਦੇ ਰਹੇ ਹੈ ਕਿ ਇਹ ਉਹੀ ਪੰਥ ਆ ਜਿਹਨੇ 1978 ਦੇ ਸਾਕੇ ਵਾਲਾ ਸਾਰਾ ਕਾਂਡ ਭੁਲਾ ਕੇ ਸਾਨੂੰ ਸੱਤਾ ਦਿੱਤੀ ਸੀ। ਇਹ ਉਹੀ ਪੰਥ ਆ ਜਿਹਨੇ 1978 ਤੋਂ ਹੁਣ ਤੱਕ ਜੋ ਕੁਝ ਅਕਾਲੀਆਂ ਨੇ ਕੀਤਾ ਉਹਨੂੰ ਭੁਲਾ ਕੇ ਸਾਨੂੰ ਸੱਤਾ ਦਿੱਤੀ ਸੀ। ਤੇ ਇਸ ਪੰਥ ਨੇ ਸਭ ਕੁਝ ਭੁੱਲ ਜਾਣਾ। ਮੈਂ ਇੱਕ ਇੱਥੇ ਨਿੱਜੀ ਗੱਲ ਕਰਨੀ ਚਾਹੁੰਦਾ। ਤਰਨਤਾਰਨ ਦੇ ਵਿੱਚ ਹਰੀਕੇ ਪੱਤਣ ਦੇ ਕੋਲ ਇੱਕ ਰੈਸਟੋਰੈਂਟ ਜਾਂ ਹੋਟਲ ਹੈ, ਉੱਥੇ ਮੈਂ ਆਪਦੇ ਕਰੀਬੀ ਰਿਸ਼ਤੇਦਾਰ ਨਾਲ ਬੈਠਾ ਸੀ ਜਿਨ੍ਹਾਂ ਦਿਨਾਂ 'ਚ ਬਰਗਾੜੀ ਦੇ ਵਿੱਚ ਭਾਈ ਧਿਆਨ ਸਿੰਘ ਮੰਡ ਵਾਲੇ ਮੋਰਚੇ ਕਰਕੇ ਪੰਥ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹਿਲਜੁਲ ਸੀ।
ਉਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਦਾ ਇੱਕ ਬਿਆਨ ਬੜਾ ਚਰਚਾ 'ਚ ਸੀਗਾ। ਆਮ ਲੋਕਾਂ ਨੂੰ ਉਸ ਬਿਆਨ ਨੇ ਕਾਫੀ ਜ਼ਿਆਦਾ, ਜਿਵੇਂ ਕਹਿ ਦਈਏ ਵੀ, ਮਸਾਲਾ ਦਿੱਤਾ ਹੋਇਆ ਸੀ। ਲੋਕ ਜਿਵੇਂ ਸਵਾਦ ਲੈਂਦੇ, ਉਹਨੇ ਕਿਆ ਕਰਨਾ ਵੀ ਡਾਇਨਾਸੌਰ ਤਾਂ ਮੁੜ ਕੇ ਆ ਜਾਣਗੇ, ਪਰ ਹੁਣ ਇਹ ਬਾਦਲ ਕੇ ਨਹੀਂ ਕਦੇ ਮੁੜ ਕੇ ਆਉਂਦੇ। ਇਹੋ ਜਿਹੀਆਂ ਗੱਲਾਂ ਦੇ ਅਸਰ ਵਿੱਚ, ਜਾਂ ਭਾਈ ਧਿਆਨ ਸਿੰਘ ਮੰਡ ਵਾਲੇ ਬਰਗਾੜੀ ਮੋਰਚੇ ਦੇ ਅਸਰ ਵਿੱਚ, ਮੇਰੇ ਕਰੀਬੀ ਰਿਸ਼ਤੇਦਾਰ ਨੇ ਮੇਰੇ ਨਾਲ ਜਦੋਂ ਗੱਲਾਂ ਬਾਤਾਂ ਕੀਤੀਆਂ, ਤਾਂ ਉਹ ਕਹਿ ਰਿਹਾ ਸੀਗਾ ਕਿ ਹੁਣ ਮੁੜ ਕੇ ਇਹਨਾਂ ਨੇ ਜੋ ਕਰਤੂਤ ਕਰ ਲਈ ਆ ਨਾ, ਇਹ ਨਹੀਂ ਮੁੜ ਕੇ ਹੁਣ ਕਿਤੇ ਵਾਕਿਆ ਹੀ ਦੇਖਣੇ। ਤੇ ਕਾਫੀ ਉਹਨੇ ਜਜ਼ਬਾਤੀ ਗੱਲਾਂ ਕੀਤੀਆਂ, ਤੇ ਅਖੀਰ ਮੈਨੂੰ ਪੁੱਛਿਆ। ਮੈਂ ਕਿਹਾ ਵੀ ਜਜ਼ਬਾਤੀ ਤੌਰ ਦੇ ਤੇ ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ। ਇਤਿਹਾਸ ਵੀ ਇਹੀ ਮੰਗ ਕਰਦਾ ਵੀ ਇਹੋ ਜਿਹੇ ਗੰਦੇ ਲੋਕ ਮੁੜ ਕੇ ਪੰਜਾਬ ਦੇ ਵਿੱਚ, ਸਿੱਖ ਸਮਾਜ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣੇ ਚਾਹੀਦੇ। ਪਰ ਸਾਡੇ ਲੋਕਾਂ ਦੇ ਵਿੱਚ ਪਿਛਲੇ ਦੌਰ ਵਿੱਚ ਪੰਥਕ ਜਿਹੜਾ ਜਜ਼ਬਾ, ਉਹਦੀ ਬੜੀ ਘਾਟ ਆ ਰਹੀ ਆ। ਇਹ ਦਿੱਲੀ ਦੀ ਜਾਂ ਇੰਡੀਆ ਦੀ ਜਾਂ ਐਂਟੀ ਸਿੱਖ ਤਾਕਤਾਂ ਦੀ ਕਾਮਯਾਬੀ ਆ, ਜਿਹਦੇ ਕਰਕੇ ਸਾਡੇ ਅੰਦਰ ਬਹੁਤ ਕੁਝ ਇਹੋ ਜਿਹਾ ਆ ਚੁੱਕਿਆ ਜਿਹੜਾ ਆਉਣਾ ਨਹੀਂ ਸੀ ਚਾਹੀਦਾ, ਜਿਹਦੇ ਨਤੀਜੇ ਕਰਕੇ ਆਪਾਂ ਗੁਲਾਮ ਵੀ ਹਾਂ, ਜਿਹਦੇ ਕਰਕੇ ਆਪਣੇ ਕੌਮ ਦੇ ਵਿੱਚ ਨਿਘਾਰ ਆ ਰਿਹਾ। ਤੇ ਉਹਨੇ ਮੇਰੀ ਜਿਹੜੀ ਲੰਬੀ ਚੌੜੀ ਗੱਲਬਾਤ ਸੀ, ਉਹਨੂੰ ਸੁਣ ਕੇ ਖਿੱਝ ਕੇ ਮੇਰੇ ਰਿਸ਼ਤੇਦਾਰ ਨੇ ਕਿਹਾ, ਇਹਨੂੰ ਛੱਡੋ, ਸਾਫ਼ ਗੱਲ ਕਰੋ। ਮੈਂ ਕਿਹਾ ਸਾਫ਼ ਗੱਲ ਇਹੀ ਆ ਵੀ ਇੱਕ ਦਿਨ ਆਊ ਜਦੋਂ ਪੰਜਾਬ ਦੇ ਵਿੱਚ ਲੋਕ ਦੁਬਾਰਾ ਇਸੇ ਬਾਦਲ ਧੜੇ ਨੂੰ ਗਲ ਨਾਲ ਲਾ ਲੈਣਗੇ। ਉਹ ਭੜਕਿਆ। ਮੈਂ ਆਖਿਆ 1985 ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀ, ਜਦੋਂ ਬਰਨਾਲੇ ਦੀ ਸਰਕਾਰ ਬਣੀ ਸੀ, ਉਦੋਂ ਦੋ ਧਿਰਾਂ ਪੰਜਾਬ ਦੇ ਵਿੱਚ ਮੋਢੀ ਸੀਗੀਆਂ। ਇੱਕ ਫੈਡਰੇਸ਼ਨ ਜਿਹੜੀ ਸਿੱਖ ਨੌਜਵਾਨੀ ਦੀ ਨੁਮਾਇੰਦਗੀ ਕਰਦੀ ਸੀ, ਦੂਜੀ ਧਿਰ ਸੀ ਬਾਬਾ ਜੋਗਿੰਦਰ ਸਿੰਘ, ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਤਿਕਾਰਯੋਗ ਬਜ਼ੁਰਗ ਪਿਤਾ ਸੀ ਬਾਬਾ ਜੋਗਿੰਦਰ ਸਿੰਘ। ਉਹਨਾਂ ਦਾ ਅਕਾਲੀ ਦਲ ਹੁੰਦਾ ਸੀ, ਸੰਯੁਕਤ ਅਕਾਲੀ ਦਲ, ਜਿਹਦੇ ਬਾਅਦ ਚ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਬਣੇ। ਇਹ ਦੋਨੇ ਧਿਰਾਂ ਵੱਲੋਂ ਬਾਈਕਾਟ ਸੀ। ਅਜੇ ਉਸ ਮੌਕੇ ਖਾੜਕੂ ਜਥੇਬੰਦੀਆਂ ਤਾਂ ਨਹੀਂ ਸੀ, ਪਰ ਖਾੜਕੂ ਜਿਹੜੀਆਂ ਸ਼ਖਸੀਅਤਾਂ ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਜ਼ਰੂਰ ਚੱਲ ਰਹੀਆਂ ਸੀ, ਅੰਡਰਗਰਾਉਂਡ ਜਿਹੜੀ ਮੂਵਮੈਂਟ ਸੀ। ਤੋਂ ਜਦੋਂ ਇਲੈਕਸ਼ਨ ਹੋਈ, ਨਾ ਤਾਂ ਕਿਸੇ ਸਿੱਖ ਨੇ ਇਹ ਸੋਚਿਆ ਕਿ ਆਪਾਂ ਉਸ ਭਾਰਤੀ ਨਿਜ਼ਾਮ ਦੇ ਅਧੀਨ ਹੋਣ ਵਾਲੀਆਂ ਵੋਟਾਂ ਦੇ ਵਿੱਚ ਹਿੱਸਾ ਲੈਣ ਜਾ ਰਹੇ ਹਾਂ, ਜਿਹਨੇ ਸਾਡੇ ਉੱਤੇ ਅਟੈਕ ਕੀਤਾ, ਤੇ ਆਪਾਂ ਇੱਕ ਤਰੀਕੇ ਨਾਲ ਉਹਦੇ 'ਚ ਭਰੋਸਾ ਦਿਖਾ ਰਹੇ ਹਾਂ ਵੀ ਸਾਨੂੰ ਅਜੇ ਵੀ ਇਸ ਸਿਸਟਮ 'ਚ ਕੋਈ ਭਰੋਸਾ ਹੈ, ਤੇ ਸਾਨੂੰ ਨਹੀਂ ਚਾਹੀਦਾ ਕਿ ਅਸੀਂ ਇਹਦਾ ਚੋਣ ਸਿਸਟਮ ਦਾ ਹਿੱਸਾ ਬਣੀਏ, ਤੇ ਬਾਬਾ ਜੋਗਿੰਦਰ ਸਿੰਘ ਵਾਲੇ ਸੰਯੁਕਤ ਅਕਾਲੀ ਦਲ ਦਾ ਜਾਂ ਫੈਡਰੇਸ਼ਨ ਦਾ ਜਿਹੜਾ ਸੱਦਾ, ਉਹਨੂੰ ਮੰਨੀਏ। ਲੋਕਾਂ ਨੇ ਕੱਖ ਨਹੀਂ ਦੇਖਿਆ। ਲੋਕ ਕਹਿੰਦੇ ਜੀ ਕਾਂਗਰਸ ਨੂੰ ਸਜ਼ਾ ਦੇਣੀ ਹੈ। ਕਾਂਗਰਸ ਤਾਂ ਖੁਦ ਚਾਹੁੰਦੀ ਸੀ, ਉਹ ਤਾਂ ਸਮਝੌਤਾ ਹੋਇਆ ਸੀ ਕਿ ਆਪਾਂ ਕਮਜ਼ੋਰ ਕੈਂਡੀਡੇਟ ਖੜੇ ਕਰਨੇ ਆ, ਤੇ ਇਹ ਜਿਹੜੇ ਬਰਨਾਲੇ ਹੁਣੀ ਆ, ਇਹਨਾਂ ਨੂੰ ਸੱਤਾ ਦੇਣੀ ਆ। ਲੌਂਗੋਵਾਲ ਦਾ ਮਰਡਰ ਹੋ ਚੁੱਕਿਆ ਸੀ। ਸੋ ਕੁੱਲ ਮਿਲਾ ਕੇ ਜਿਹੜੀ ਚੀਜ਼ ਦਿੱਲੀ ਦੀਆਂ ਏਜੰਸੀਆਂ ਚਾਹੁੰਦੀਆਂ ਸੀ, ਉਹ ਸਿੱਖ ਜਾਂ ਪੰਜਾਬ ਦੇ ਲੋਕ ਭੱਜ ਭੱਜ ਕੇ ਕਰ ਰਹੇ ਸੀ। ਲੋਕਾਂ ਨੇ ਗਹਿ ਗੱਡਵੀਂ ਵੋਟ ਪਾਈ। ਮੈਂ ਇਹ ਕਹਿ ਰਿਹਾ ਵੋਟ ਪਾਈ, ਇਹ ਨਹੀਂ ਕਹਿ ਰਿਹਾ ਕਿ ਅਕਾਲੀਆਂ ਨੂੰ ਪਾਈ। ਵੋਟ ਇੰਨੀ ਜ਼ਿਆਦਾ ਪਾਈ ਬਈ ਕਾਂਗਰਸ ਅਤੇ ਅਕਾਲੀ ਦਲ ਦੇ ਵੋਟ ਪ੍ਰਤੀਸ਼ਤ ਦੇ ਵਿਚਾਲੇ ਮਾਮੂਲੀ ਜਿਹਾ ਹੀ ਫਰਕ ਆ। ਜਿਸ ਵੀ ਸਿੱਖ ਨੇ ਉਹ ਸਾਰਾ ਵੇਰਵਾ ਪੜ੍ਹਿਆ 1985 ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ, ਕਿ ਉਸ ਮੌਕੇ ਅਕਾਲੀਆਂ ਨੂੰ, ਜਿਨ੍ਹਾਂ ਨੇ ਸੱਤਾ ਬਣਾਈ, ਬਾਅਦ ਚ ਮੁੱਖ ਮੰਤਰੀ ਬਰਨਾਲਾ ਬਣਿਆ, ਉਹਨਾਂ ਨੂੰ ਕਿੰਨੇ ਪ੍ਰਤੀਸ਼ਤ ਵੋਟ ਪਈ ਸੀ, ਤੇ ਕਿੰਨੇ ਪ੍ਰਤੀਸ਼ਤ ਉਸ ਕਾਂਗਰਸ ਨੂੰ ਪਈ ਸੀ, ਜਿਹਨੇ 1 ਸਾਲ ਪਹਿਲਾਂ ਇਤਿਹਾਸ ਦਾ ਇੱਕ ਬਹੁਤ ਵੱਡਾ ਘੱਲੂਘਾਰਾ ਤੇ ਸਾਰੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਾਈ ਜੂਨ ਤੇ ਨਵੰਬਰ ਮਹੀਨੇ। ਉਹਨੂੰ ਕਿੰਨੇ ਪ੍ਰਤੀਸ਼ਤ ਵੋਟ ਪਈ ਸੀ। ਜਿਹਨੇ ਇਹ ਵੇਰਵਾ ਪੜ੍ਹ ਲਿਆ, ਉਹ ਮੱਥੇ ਤੇ ਹੱਥ ਮਾਰਦਾ ਫਿਰ ਵੀ ਸਾਡੀ ਕੌਮ ਨੂੰ ਹੋਇਆ ਕੀ ਪਿਆ। ਇਸ ਪੰਜਾਬ ਦੇ ਵਿੱਚੋਂ ਤਾਂ 1984 ਤੋਂ 1 ਸਾਲ ਬਾਅਦ ਵੀ ਬੜੀ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਵੋਟ ਪਈ ਸੀ। ਪੈਣੀ ਨਹੀਂ ਸੀ ਚਾਹੀਦੀ। 1947 ਤੋਂ 1984 ਤੱਕ ਜੋ ਕਾਂਗਰਸ ਨੇ ਕੀਤਾ,
84 ਤੋਂ ਤਾਂ ਪਹਿਲਾਂ ਹੀ ਕਾਂਗਰਸ ਦਾ ਪੰਜਾਬ ਦੇ ਵਿੱਚ ਸੰਖ ਪੂਰਿਆ ਜਾ ਚੁੱਕਾ ਹੋਣਾ ਚਾਹੀਦਾ ਸੀ। ਪਰ ਉਹ ਲੋਕ ਕੌਣ ਸੀ, ਉਹ ਕਿੱਥੋਂ ਆਏ ਜਿਹੜੇ ਪੰਜਾਬ ਦੇ ਵਿੱਚ 1980 ਵਿੱਚ ਕਾਂਗਰਸ ਨੂੰ ਵੋਟਾਂ ਪਾਉਂਦੇ ਰਹੇ। ਜਿਹੜੀ ਕਾਂਗਰਸ ਨੇ 84 ਚ ਕਹਿਰ ਢਾਇਆ, 80 ਦੇ ਵਿੱਚ ਇੱਥੇ ਇਸੇ ਪੰਜਾਬ ਨੇ MLA ਬਣਾਏ, MP ਬਣਾਏ। ਜਿਹੜੀ ਇੰਦਰਾ ਨੂੰ ਕੇਂਦਰ ਵਿੱਚ ਪ੍ਰਧਾਨ ਮੰਤਰੀ ਬਣਾਉਣ ਵਾਲੀ ਸਰਕਾਰ ਬਣੀ, ਜਿਹੜੀ ਸਰਕਾਰ ਪੰਜਾਬ 'ਚ ਦਰਬਾਰੇ ਵਰਗੇ ਜ਼ਾਲਮ ਨੂੰ, ਬੇਵਕੂਫ ਜ਼ਾਲਮ ਨੂੰ ਮੁੱਖ ਮੰਤਰੀ ਬਣਾਉਣ ਵਾਲੀ ਸਰਕਾਰ ਬਣੀ, ਉਹ ਇਸੇ ਪੰਜਾਬ ਨੇ ਬਣਾਈ ਸੀ। 1984 ਚ ਤਾਂ ਪਤਾ ਲੱਗ ਗਿਆ ਸੀ ਨਾ ਸਾਨੂੰ ਵੀ ਕਿਹੋ ਜਿਹੇ ਆ, ਅਸੀਂ ਫੇਰ ਨਹੀਂ ਹਟੇ। ਫੇਰ ਉਸ ਕਾਂਗਰਸ ਨੂੰ ਇੱਥੇ ਵੋਟਾਂ ਪੈਂਦੀਆਂ ਦੇਖੀਆਂ। ਜਿਸ ਕਾਂਗਰਸ ਨੇ ਸਦਾ ਸਿੱਖੀ ਦਾ ਘਾਣ ਕੀਤਾ ਤੇ ਕਰਵਾਇਆ, ਜਦੋਂ ਉਸ ਕਾਂਗਰਸ ਨੂੰ ਇੱਥੇ ਵੋਟਾਂ 1984 ਤੋਂ ਬਾਅਦ ਫੌਰਨ ਪੈ ਸਕਦੀਆਂ, ਫਿਰ ਬਾਅਦ ਵਿੱਚ 2 ਵਾਰੀ ਸੱਤਾ ਉਹਨਾਂ ਨੇ ਹੰਢਾ ਲਈ ਹਨ। ਤੇ ਜਿਹੜੀ ਗੱਲ ਇਹ ਬਾਦਲ ਦਲੀਏ ਅੰਦਰ ਖਾਤੇ ਕਹਿੰਦੇ ਨੇ ਕਿ ਜੇ ਕਾਂਗਰਸ ਵਰਗੀ ਬੁੱਚੜ ਜਮਾਤ ਨੂੰ ਪੰਜਾਬ ਦੇ ਵਿੱਚ, ਉਹਨਾਂ ਦਾ ਤਾਂ ਮੁੱਖ ਮੰਤਰੀ ਵੀ ਨਹੀਂ ਸੀ ਕਦੇ ਬਣਨਾ ਚਾਹੀਦਾ। ਜੇ ਉਹਨਾਂ ਨੂੰ ਸਰਕਾਰਾਂ ਬਣਾਉਣ ਦਾ, ਬਿਆੰਤੇ ਵਾਲੀ ਸਰਕਾਰ ਦੀ ਗੱਲ ਛੱਡ ਦਿਓ, 2 ਵਾਰੀ ਜਿਹੜੀ ਇੱਕ ਵਾਰੀ ਮੁੱਖ ਮੰਤਰੀ ਬਣਿਆ ਕੈਪਟਨ 5 ਸਾਲ ਲਈ, ਦੂਜੀ ਵਾਰ ਬਾਅਦ ਚ ਇਹਨਾਂ ਨੇ ਕੈਪਟਨ ਬਦਲ ਕੇ ਚੰਨੀ ਬਣਾਇਆ ਸੀ, ਉਹ ਜਿਹੜੀ ਸਰਕਾਰ ਸੀ ਉਹ ਕਿਵੇਂ ਬਣੀ। ਕਾਂਗਰਸ ਦਾ ਪੰਜਾਬ ਦੇ ਵਿੱਚ ਬੀਜ ਨਾਸ਼ ਨਹੀਂ ਹੋ ਸਕਿਆ। ਤੇ ਭਾਜਪਾ ਦਾ ਪੰਜਾਬ ਵਿੱਚ ਕਦੇ ਬੂਥ ਨਹੀਂ ਸੀ ਲੱਗਣਾ ਚਾਹੀਦਾ। ਅੱਜ ਤਰਨ ਵਾਲੇ ਜਿਹੜੇ ਚੋਣ ਦੇ ਨਤੀਜੇ ਨੇ ਉਹ ਦੱਸਦੇ ਨੇ ਕਿ ਪਿਛਲੀ ਵਾਰ ਨਾਲੋਂ ਉਹਨਾਂ ਦਾ ਕਾਫੀ ਵਾਧਾ ਹੋਇਆ, ਭਾਵੇਂ ਉਹਨਾਂ ਵਾਧਾ ਨਹੀਂ ਹੋਇਆ ਜਿੰਨਾ ਹੋ ਸਕਣਾ ਬੜਾ ਖਤਰਨਾਕ ਹੋ ਜਾਵੇ, ਪਰ ਬੀਜੇਪੀ ਵੀ ਪੰਜਾਬ 'ਚ ਵੱਧ ਰਹੀ ਹੈ। ਬੀਜੇਪੀ ਪੰਜਾਬ 'ਚ ਵੱਧ ਰਹੀ ਆ, ਕਾਂਗਰਸ ਇੱਥੇ ਸੱਤਾ ਹੰਢਾ ਰਹੀ ਆ। ਤੇ ਇਹੋ ਜਿਹੇ ਮਾਹੌਲ ਵਿੱਚ ਇੱਕ ਮਾਨਸਿਕਤਾ, ਇੱਕ ਲੋਕਾਂ ਦੀ ਸਮਝ ਜਿਹੜੀ ਆ, ਅਕਲ ਜਿਹੜੀ ਆ, ਉਹਦਾ ਫਿਰ ਜਦੋਂ ਅਨਾਲਸਰ ਕਰਦੇ ਆ ਬਾਦਲ ਧੜੇ ਵਾਲੇ, ਫਿਰ ਉਹ ਕਹਿੰਦੇ ਹੀ ਨੇ ਵੀ ਆਪਾਂ ਭਾਜਪਾ ਵਾਲਿਆਂ ਨਾਲੋਂ, ਆਪਾਂ ਕਾਂਗਰਸ ਵਾਲਿਆਂ ਨਾਲੋਂ ਤਾਂ ਨਹੀਂ ਮਾੜੇ। ਜੇ ਉਹਨਾਂ ਨੂੰ ਵੋਟ ਪੈ ਸਕਦੀ ਆ ਤਾਂ ਆਪਾਂ ਨੂੰ ਵੀ ਕਦੇ ਨਾ ਕਦੇ। ਇਹ ਉਹੀ ਨੇ ਜਿਨ੍ਹਾਂ ਨੇ 1978 ਭੁਲਾਇਆ ਸੀ, ਇਹ ਉਹੀ ਨੇ ਜਿਨ੍ਹਾਂ ਨੇ 1980 ਤੋਂ ਬਾਅਦ ਦਾ ਸਾਰਾ ਕੁਝ ਸਾਡਾ ਭੁਲਾਇਆ ਸੀ। ਇਸ ਮਾਹੌਲ ਵਿੱਚ ਜਦੋਂ ਸਾਰੀਆਂ ਮੈਂ ਗੱਲਾਂ ਬਾਤਾਂ ਕੀਤੀਆਂ, ਕਤਰੀਆਂ ਸੀ, ਤਾਂ ਮੇਰੇ ਉਸ ਕਰੀਬੀ ਰਿਸ਼ਤੇਦਾਰ ਨੇ ਕਿਹਾ ਸੀ ਵੀ ਤੁਹਾਡੇ ਹਿਸਾਬ ਨਾਲ ਤਾਂ ਫਿਰ ਪੰਜਾਬ 'ਚ ਕਦੇ ਨਾ ਕਦੇ ਬਾਦਲ ਧੜਾ ਦੁਬਾਰਾ ਇੰਨਾ ਗੰਦ ਪਾਉਣ ਤੋਂ ਬਾਅਦ ਵੀ ਸੱਤਾ 'ਚ ਆ ਜਾਊ। ਫਿਰ ਉਹਨੇ ਆਪ ਹੀ ਕਿਹਾ ਅਸੀਂ ਮਝੈਲ ਆ ਤਰਨ ਦੇ ਇਲਾਕੇ 'ਚ ਨਾ ਕਦੇ ਖੰਘ ਗਏ। ਮੈਂ ਚੁੱਪ ਰਿਹਾ ਸੀ, ਪਰ ਅੱਜ ਉਸ ਮੇਰੇ ਵਾਕਫ, ਮੇਰੇ ਕਰੀਬੀ ਰਿਸ਼ਤੇਦਾਰ ਨੂੰ ਜ਼ਰੂਰ ਸ਼ਰਮਿੰਦਗੀ ਹੋ ਰਹੀ ਹੋਣੀ ਆ ਕਿ ਇੱਥੇ ਤਾਂ ਕੁਰਬਾਨੀ ਕਰਨ ਵਾਲੇ ਪਰਿਵਾਰ ਦਾ ਇੱਕ ਨੌਜਵਾਨ ਭਾਈ ਮਨਦੀਪ ਸਿੰਘ, ਜਿਹੜੀ ਗੱਲ ਸਿੱਧੂ ਮੂਸੇਵਾਲੇ ਨੇ ਆਪਦੇ ਗਾਣੇ 'ਚ ਕਹੀ ਸੀ, ਹੁਣ ਲੋਕੋ ਦੱਸੋ ਮੈਨੂੰ ਕੌਣ ਆ ਗਦਾਰ, ਤੁਸੀਂ ਵੋਟਾਂ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਹਰਾਇਆ, ਤੁਸੀਂ ਵੋਟਾਂ ਵਿੱਚ ਬੀਬੀ ਖਾਲੜਾ ਨੂੰ ਹਰਾਇਆ। ਇਹੋ ਜਿਹੀਆਂ ਗੱਲਾਂ ਕੀਤੀਆਂ ਸੀ ਨਾ ਉਹਨੇ, ਸਿੱਧੂ ਮੂਸੇਵਾਲੇ ਨੇ ਇੱਕ ਗਾਣੇ 'ਚ, ਬੜੀ ਚਰਚਾ ਹੋਈ ਸੀ ਉਸ ਗਾਣੇ ਦੀ। ਤੋ ਇਸ ਮਾਨਸਿਕਤਾ ਨੂੰ ਸਮਝ ਕੇ ਸਾਨੂੰ ਗੱਲ ਕਰਨੀ ਚਾਹੀਦੀ। ਕੌਮਾਂ ਜਦੋਂ ਗੁਲਾਮ ਹੁੰਦੀਆਂ ਨੇ, ਅੱਜ ਦੇ ਦੌਰ ਵਿੱਚ ਕੋਈ ਸੰਗਲ ਨਹੀਂ ਪਾਏ ਜਾਂਦੇ। ਅੱਜ ਦੇ ਦੌਰ ਵਿੱਚ ਸੋਚ ਨੂੰ ਕਾਬੂ ਕੀਤਾ ਜਾਂਦਾ। ਇਹਨਾਂ ਦਿਨਾਂ ਦੇ ਵਿੱਚ ਇੱਕ ਚਰਚਾ ਛਿੜੀ ਹੋਈ ਆ ਕਿ ਅਮਰੀਕਾ ਦੇ ਵਿੱਚ RSS ਨੇ ਲੌਬਿੰਗ ਕਰਨ ਲਈ ਕਰੋੜਾਂ ਅਰਬਾਂ ਰੁਪਏ ਖਰਚ ਕੇ ਉੱਥੇ ਉਪਰਾਲੇ ਕੀਤੇ, ਜਿਹੜੀ ਸਾਰੀ ਖੇਡ ਨੰਗੀ ਹੋ ਗਈ। ਚਰਚਾ ਹੋ ਰਹੀ ਹੈ ਨਾ ਮੀਡੀਆ 'ਚ। ਇਵੇਂ ਹੀ ਮਾਹੌਲ ਸਿਰਜ ਕੇ, ਨੈਰੇਟਿਵ ਸਿਰਜ ਕੇ ਲੋਕਾਂ ਦੀ ਸੋਚ ਨੂੰ ਆਪਦੇ ਹੱਕ ਵਿੱਚ ਭੁਗਤਾਉਣਾ, ਇਹ ਪਹਿਲੇ ਦਿਨ ਤੋਂ ਹੀ ਕੰਮ ਚੱਲਦਾ ਆ ਰਿਹਾ। ਕੀ ਸਾਡੀ ਕੌਮ ਨੂੰ ਪਤਾ ਕਿ ਮਹਾਭਾਰਤ, ਰਾਮਾਇਣ ਤੇ ਹੋਰ ਜਿਹੜੇ ਗ੍ਰੰਥ ਨੇ ਉਹ ਲਿਖਣ ਵੇਲੇ ਹੀ ਲਿਖਣ ਵਾਲਿਆਂ ਨੇ ਇਉਂ ਲਿਖੇ ਨੇ ਕਿ ਕਿਹਨੂੰ ਨਾਇਕ ਬਣਾਉਣਾ ਤੇ ਕਿਹਨੂੰ ਖਲਨਾਇਕ ਬਣਾਉਣਾ। ਜਿਵੇਂ ਫਿਲਮ ਜਿਹੜੀ ਆ ਜਦੋਂ ਦੇਖ ਰਹੇ ਹੁੰਨੇ ਆ,
ਫਿਲਮ ਦੇਖਣ ਵਾਲੇ ਦਰਸ਼ਕ ਨੂੰ ਪਤਾ ਨਹੀਂ ਹੁੰਦਾ, ਪਰ ਫਿਲਮ ਦੀ ਸਟੋਰੀ ਲਿਖਣ ਵਾਲੇ ਨੇ, ਡਾਇਰੈਕਟਰ ਨੇ, ਕਲਾਕਾਰਾਂ ਨੇ ਜਦੋਂ ਫਿਲਮ ਬਣਾਈ ਉਹਨਾਂ ਨੇ ਤਾਂ ਪਹਿਲਾਂ ਹੀ ਮਿਥਿਆ ਹੁੰਦਾ ਕਿ ਫਿਲਮ ਦੇ ਵਿੱਚ ਕਿਹਨੂੰ ਨਾਇਕ ਦਰਸਾਉਣਾ ਤੇ ਕਿਹਨੂੰ ਖਲਨਾਇਕ ਦਰਸਾਉਣਾ। ਜਦੋਂ ਫਿਲਮ ਦੇਖਦਾ ਹੋਇਆ ਦਰਸ਼ਕ ਖਲਨਾਇਕ ਦੀਆਂ ਕਰਤੂਤਾਂ ਤੋਂ ਖਿੱਝ ਕੇ ਕਹਿ ਰਿਹਾ ਹੁੰਦਾ ਕਿ ਠੋਕ ਪਰਾਂ ਇਹਨੂੰ, ਬਾਹਰ ਦੇ ਇਹਨੂੰ, ਅਸਲ ਵਿੱਚ ਉਹ ਕਲਾਕਾਰਾਂ ਦੀ ਕਲਾਕਾਰੀ ਦੇ ਟਰੈਪ ਵਿੱਚ ਫਸਿਆ ਹੁੰਦਾ। ਪਰ ਜੇ ਉਹਨੂੰ ਕੋਈ ਕਵੇ ਕਿ ਇਹ ਤਾਂ ਸਾਰਾ ਪਹਿਲਾਂ ਹੀ ਮਿਥਿਆ ਸੀ, ਉਹ ਕਹਿੰਦਾ ਨਹੀਂ ਨਹੀਂ, ਮੈਨੂੰ ਇਉਂ ਨਹੀਂ ਸਮਝ ਹੈਗੀ, ਪਰ ਇਹ ਕੋਈ ਗੜਬੜ, ਮਤਲਬ ਉਹਦੇ ਗੱਲ ਨਹੀਂ ਪੱਲੇ ਪੈ ਸਕਦੀ। ਉਵੇਂ ਹੀ ਜਿਹੜੇ ਹਿੰਦੂ ਗ੍ਰੰਥ ਲਿਖੇ ਗਏ ਨੇ ਸਦੀਆਂ ਪਹਿਲਾਂ, ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਵੱਡੇ ਉਹ ਐ ਨੇ, ਅਸਲ ਵਿੱਚ ਤਾਂ ਉਹਨਾਂ ਗ੍ਰੰਥਾਂ ਨੂੰ ਲਿਖਣ ਵਾਲਿਆਂ ਨੇ ਪਹਿਲੇ ਮਿਥ ਲਿਆ ਸੀ ਕਿ ਭਾਰਤ ਦੇ ਕਿਹੜੇ ਲੋਕਾਂ ਨੂੰ, ਜਿਹੜੇ ਇੱਥੋਂ ਦੇ ਅਸਲ ਵਾਸੀ ਸੀ, ਕਿਉਂ ਕਿਉਂ ਉਹਨਾਂ ਨੂੰ ਮਾੜੇ ਦਰਸਾਉਣਾ ਤੇ ਕਿਹਨਾਂ ਨੂੰ ਚੰਗੇ ਦਰਸਾਉਣਾ। ਇਸ ਤਰ੍ਹਾਂ ਹੀ ਅੱਜ ਦੇ ਦੌਰ ਵਿੱਚ ਟੀਵੀ ਚੈਨਲਾਂ ਰਾਹੀਂ, ਮੀਡੀਆ ਦੇ ਹਰ ਸਾਧਨ ਸਰੋਤ ਰਾਹੀਂ ਤੇ ਇਹਨਾਂ ਤੋਂ ਬਿਨਾਂ ਹੋਰ ਬੜੇ ਢੰਗ ਤਰੀਕਿਆਂ ਰਾਹੀਂ, ਬੜੇ ਤਰੀਕੇ ਨਾਲ ਲੋਕਾਂ ਦੇ ਦਿਲ ਦਿਮਾਗ ਨੂੰ ਕਾਬੂ ਕਰਕੇ ਉਹਨਾਂ ਤੋਂ ਉਹ ਕੁਝ ਕਹਾਇਆ ਜਾਂਦਾ, ਉਹ ਕੁਝ ਕਰਵਾਇਆ ਜਾਂਦਾ, ਜਿਹੜਾ ਕੁਝ ਉਹ ਸਮਝਦੇ ਆ ਕਿ ਅਸੀਂ ਖੁਦ ਸੋਚ ਰਹੇ ਹਾਂ, ਖੁਦ ਕਰ ਰਹੇ ਹਾਂ। ਸਾਡੇ ਆਲੇ ਦੁਆਲੇ ਬਹੁਤ ਵੱਡੇ ਪੱਧਰ ਦੇ ਉੱਤੇ ਇੰਡੀਅਨ ਸਟੇਟ ਦੇ ਏਜੰਟ ਜਿਹੜੇ ਨੇ ਉਹ ਸਰਗਰਮ ਨੇ, ਮੀਡੀਆ ਦੇ ਉੱਤੇ ਉਹਨਾਂ ਦਾ ਕਬਜ਼ਾ। ਇਸ ਸਾਰੇ ਕਾਸੇ ਦੇ ਵਿੱਚ ਸਾਡੀ ਕੌਮ ਜਿਹੜੀ ਆ, ਜੇ ਉਹ ਆਪਣੇ ਸ਼ਬਦ ਗੁਰੂ ਤੋਂ, ਆਪਣੇ ਧਰਮ ਤੋਂ, ਆਪਣੇ ਫਲਸਫੇ ਤੋਂ, ਆਪਣੇ ਇਤਿਹਾਸ ਤੋਂ ਸੇਧ ਲੈਂਦੀ ਰਵੇ ਤਾਂ ਬਾਤਾਂ ਕੁਝ ਹੋਰ ਹੋਣਗੀਆਂ। ਸਾਡੀ ਕੌਮ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦਾ ਪ੍ਰਸੰਗ ਰੱਟੇ ਲੱਗਿਆ ਹੋਣਾ ਚਾਹੀਦਾ। ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਜਦੋਂ ਡਲਹੌਜੀ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਇਹ ਸਾਡਾ ਜਿਹੜਾ 100-150 ਸਾਲ ਦਾ ਇਤਿਹਾਸ ਆ ਨਾ ਜੀ, ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ। ਮੈਂ ਆਪਣੇ ਆਲੇ ਦੁਆਲੇ ਵਿੱਚ ਹਰ ਇੱਕ ਬੰਦੇ ਨੂੰ ਕਹਿੰਦਾ ਰਹਿਣਾ, ਬੇਸ਼ੱਕ ਤੂੰ ਆਹ ਕਿਤਾਬ ਨਾ ਪੜ੍ਹੀ ਵੀ ਸਿੱਖ ਰਾਜ ਕਿਵੇਂ ਬਣਿਆ, ਉਹ ਤਾਂ ਤੈਨੂੰ ਆਪੇ ਅੱਗ ਲੱਗ ਜਾਣੀ ਆ ਜਦੋਂ ਤੂੰ ਇਹ ਪੜ੍ਹਿਆ ਕਿ ਸਿੱਖ ਰਾਜ ਕਿਵੇਂ ਗਿਆ। ਫਿਰ ਤੁਹਾਨੂੰ ਚੇਤਾ ਆਉਂਦਾ ਵੀ ਇਹ ਵੀ ਸਮਝੀਏ ਕਿਉਂ ਗਿਆ, ਕਿਹਨੇ ਕਿਉਂ ਇਹ ਕੀਤਾ ਕਿ ਚਲੇ ਜਾਵੇ। ਜਦੋਂ ਆਪਾਂ ਇਹ ਆਪਦੀ ਤਬਾਹੀ ਦੀ ਦਾਸਤਾਨ ਪੜ੍ਹਦੇ ਹਾਂ, ਫਿਰ ਆਪਾਂ ਨੂੰ ਪਤਾ ਲੱਗਦਾ ਆਪਾਂ ਗਵਾਇਆ ਕੀ ਹੈ। ਬੜੇ ਜਜ਼ਬਾਤੀ ਜਿਹੇ ਸ਼ੇਰ ਇਹਨਾਂ ਦਿਨਾਂ ਦੇ ਵਿੱਚ ਆਲੇ ਦੁਆਲੇ ਘੁੰਮ ਰਹੇ ਨੇ, ਦੇਸ਼ਾਂ ਵਾਲਿਓ ਕਦੇ ਇਸ ਦੇਸ਼ ਅੰਦਰ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ, ਇਹੋ ਜਿਹੀਆਂ ਗੱਲਾਂ। ਸਰਦਾਰ ਸੋਹਣ ਸਿੰਘ ਸੀਤਲ ਜਿਹੜੇ ਬਹੁਤ ਮਹਾਨ ਵਿਚਾਰਕ ਹੋਏ ਨੇ, ਉਹਨਾਂ ਨੂੰ ਐਵੇਂ ਢਾਡੀ ਜੇ ਮੰਨ ਲੈਣਾ ਜਾਂ ਕਵੀ ਜੇ ਮੰਨ ਲੈਣਾ ਛੋਟੀ ਗੱਲ ਹੈ। ਬੜੀ ਵੱਡਾ ਉਹਨਾਂ ਦਾ ਵਿਜ਼ਨ ਸੀ, ਪੜ੍ਹਨਾ ਚਾਹੀਦਾ ਉਹਨਾਂ ਨੂੰ, ਸਾਨੂੰ ਸਾਰਿਆਂ ਨੂੰ ਪੜ੍ਹਨਾ ਚਾਹੀਦਾ। ਜੋ ਲਿਖਤਾਂ, ਜੋ ਕਲਮਾਂ ਪਿਛਲੇ 100 ਸਾਲ ਪਹਿਲਾਂ ਚੱਲੀਆਂ, ਹਮ ਹਿੰਦੂ ਨਹੀਂ, ਭਾਈ ਕਾਹਨ ਸਿੰਘ ਨਾਭਾ ਵਰਗੇ ਜੋ ਕਰ ਗਏ, ਉਹਦੀ ਅੱਜ ਸਾਨੂੰ ਲੋੜ ਆ। ਪਰ ਅੱਜ ਦੇ ਦੌਰ ਵਿੱਚ ਸਾਡੇ ਮਾਈਂਡ ਦੇ, ਸਾਡੇ ਦਿਲ ਦਿਮਾਗ ਦੇ ਬਹੁਤੇ ਹਿੱਸੇ ਉੱਤੇ ਕਬਜ਼ਾ ਕਿਹੜੀ ਚੀਜ਼ ਦਾ ਹੋਇਆ ਹੋਇਆ। ਸਾਨੂੰ ਜੋ ਇੰਡੀਆ ਦਰਸਾਉਣਾ ਚਾਹੁੰਦਾ ਉਹ ਆ, ਉਹਦੇ ਤਹਿਤ ਸਾਡੀ ਸਾਈਕੀ ਬਦਲਦੀ ਆ, ਸਾਡੀ ਮਨੋ ਅਵਸਥਾ ਬਦਲਦੀ ਆ। ਨਤੀਜਾ ਕੀ ਨਿਕਲਦਾ ਕਿ ਅੱਜ ਸਾਡੇ ਅੰਦਰ, ਸਾਡੇ ਘਰਾਂ 'ਚ ਸਾਡੇ ਭੈਣ ਭਰਾ ਮਾਪੇ ਜੋ ਸੋਚਦੇ ਆ ਉਹ ਨਹੀਂ ਜੋ ਸਾਡੀ ਕੌਮ ਦੇ ਹਿਸਾਬ ਨਾਲ ਹੋਣਾ ਚਾਹੀਦਾ, ਉਹ ਕੁਝ ਹੋਰ ਸੋਚਦੇ ਆ। ਫਿਰ ਨਤੀਜੇ ਆ ਨਿਕਲਦੇ ਨੇ ਕਿ ਜੀ ਆਮ ਆਦਮੀ ਪਾਰਟੀ ਜੇਤੂ, ਪੰਥਕ ਹਲਕੇ ਚੋਂ ਜੇਤੂ, ਫਿਰ ਬਾਦਲ ਧੜਾ ਉਹਦੇ ਫੇਰ ਪੈਰ ਲੱਗ ਰਹੇ ਨੇ, ਤੇ ਪੰਥ ਨੂੰ, ਕੌਮ ਨੂੰ ਰੀਪ੍ਰਜੈਂਟ ਕਰਦਾ ਬੰਦਾ ਜਿਹੜਾ ਉਹ ਹਾਰ ਰਿਹਾ। ਇਸ ਗੱਲ ਦੇ ਉੱਤੇ ਤਸੱਲੀ ਕੀਤੀ ਜਾ ਸਕਦੀ ਆ ਕਿ ਕਾਂਗਰਸ ਅਤੇ ਭਾਜਪਾ ਦਾ ਬਹੁਤ ਮਾੜਾ ਹਾਸ਼ਰ ਹੋਇਆ ਹੈ। ਇਸ ਗੱਲ ਤੇ ਤਸੱਲੀ ਕੀਤੀ ਜਾ ਸਕਦੀ ਆ ਕਿ ਬਾਦਲ ਧੜਾ ਜਿੱਤਿਆ ਨਹੀਂ। ਇਸ ਗੱਲ ਦੇ ਵਿੱਚ ਵੀ ਗੱਲ ਕਹੀ ਜਾ ਸਕਦੀ ਆ ਵੀ ਜੇ ਬਾਦਲ ਧੜੇ ਵਾਲੇ ਨਾ ਹੁੰਦੇ ਤਾਂ ਭਾਈ ਮਨਦੀਪ ਸਿੰਘ ਜਿੱਤ ਜਾਂਦਾ।
ਪਰ ਹਕੀਕਤ ਤਾਂ ਇਹ ਹੈ ਕਿ ਜੇ ਭਾਈ ਮਨਦੀਪ ਸਿੰਘ ਜਿੱਤ ਵੀ ਜਾਂਦਾ ਤਾਂ ਕੀ ਹੋ ਜਾਂਦਾ। ਸਾਨੂੰ ਕਿਉਂ ਲੱਗਦਾ ਕਿ ਅਸੀਂ MLA ਬਣ ਕੇ, MP ਬਣ ਕੇ ਸਾਰੇ ਮਸਲੇ ਹੱਲ ਕਰ ਲਵਾਂਗੇ? ਅਸਲੀ ਗੱਲ ਤਾਂ ਇਹੀ ਹੈ ਨਾ ਕਿ ਖਾਲਿਸਤਾਨ ਬਗੈਰ ਸਿੱਖਾਂ ਦੀ ਗਤੀ ਨਹੀਂ। ਪਰ ਕੀ ਭਾਰਤੀ ਨਿਜ਼ਾਮ ਦੇ ਤਹਿਤ MLA MP ਬਣ ਕੇ ਜਾਂ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਦਾ ਮਤਾ ਪਾਸ ਕਰਕੇ ਕੁਝ ਬਣ ਜੂ? ਨਹੀਂ ਬਣੂਗਾ। ਪਰ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਗੱਲ ਤਾਂ ਤੁਹਾਡੀ ਠੀਕ ਹੈ, ਪਰ ਇਹ ਮੈਦਾਨ ਵੀ ਖਾਲੀ ਨਾ ਛੱਡੀਏ। ਜਿਹੜੇ ਸਿੱਖ ਇਲੈਕਟਰਲ ਪੋਲਿਟਿਕਸ ਦਾ ਹਿੱਸਾ ਬਣ ਕੇ ਜਿਨ੍ਹਾਂ ਨੂੰ ਚਸਕਾ ਪੈ ਚੁੱਕਿਆ, ਉਹਨਾਂ ਨੂੰ ਖਾਲਿਸਤਾਨ ਬੜਾ ਅਜੀਬ ਲੱਗਦਾ। ਤੇ ਤੁਸੀਂ ਛੱਡੋ ਇਸ ਗੱਲ ਨੂੰ, ਸਾਨੂੰ ਚੋਣਾਂ ਲੜਨ ਦਿਓ, MLA MP ਬਣਨ ਦਿਓ, ਅਸੀਂ ਖਾਲਿਸਤਾਨ ਦਾ ਮਤਾ ਪਾਰਲੀਮੈਂਟ 'ਚ ਪਾਸ ਕਰ ਦਿਆਂਗੇ। ਸਰਕਾਰ ਟੁੱਟ ਜੂਗੀ ਤਾਂ ਟੁੱਟ ਜੂ, ਇੱਕ ਵਾਰੀ ਪਾਰਲੀਮੈਂਟ ਦੇ ਵਿੱਚ ਇਹ ਮਤਾ ਤਾਂ ਪਾਸ ਹੋ ਜੂ। ਮੈਂ ਦੱਸਿਆ, ਮੈਂ ਆਖਿਆ ਕਿ ਕਸ਼ਮੀਰ ਦੇ ਸਵੈ ਨਿਰਣੇ ਦੇ ਹੱਕ ਲਈ ਉੱਥੇ 2 ਵਾਰ ਸ਼ਾਇਦ ਇਹ ਸਾਂਝੇ ਤੌਰ ਤੇ, ਇੱਥੇ ਤਾਂ ਪੰਜਾਬ 'ਚ ਤਾਂ ਕੋਈ ਨਾ ਕੋਈ ਤੁਹਾਨੂੰ ਮਿਲ ਹੀ ਜਾਣਾ ਵਿਰੋਧ ਕਰਨ ਵਾਲਾ MLA, ਉੱਥੇ ਤਾਂ ਸਾਰੇ ਯੂਨਾਈਮਸਲੀ ਇੱਕ ਵੀ ਬੰਦਾ ਵਿਰੋਧ 'ਚ ਨਹੀਂ ਸੀ। ਉਹ ਪਤਾ ਨਹੀਂ ਦਿੱਲੀ ਦੇ ਵਿੱਚ ਕਿੱਥੇ ਉਹ ਮਤਾ ਉਹਨਾਂ ਨੇ ਕਿਹੜੇ ਡਸਟਬਿਨ 'ਚ ਸੁੱਟਿਆ ਹੁਣ। ਜਿਸ ਦੁਸ਼ਮਣ ਨਾਲ ਤੁਹਾਡਾ ਵਾਹ ਪਿਆ ਹੋਇਆ ਉਹਦੇ ਬਾਰੇ ਸਾਨੂੰ ਨਹੀਂ ਉਨਾ ਪਤਾ ਜਿੰਨਾ ਪਤਾ ਰੱਖਣਾ ਚਾਹੀਦਾ। ਆਪਦੇ ਬਾਰੇ ਅਸੀਂ ਭੁੱਲ ਰਹੇ ਹਾਂ ਕਿ ਸਾਨੂੰ ਕੌਣ ਦੱਸਣ ਆਵੇ, ਕੌਣ ਸਮਝਾਉਣ ਆਵੇ। ਸਾਡੀ ਕੌਮ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਧਰਮ ਵੱਲ, ਆਪਣੇ ਇਤਿਹਾਸ ਵੱਲ, ਆਪਣੇ ਵਿਰਸੇ ਵੱਲ ਝਾਕਣ ਦੀ ਲੋੜ ਹੈ। ਬੈਕ ਟੂ ਰੂਟਸ, ਆਪਦੀਆਂ ਜੜ੍ਹਾਂ ਵੱਲ ਮੁੜਨ ਦੀ ਲੋੜ ਹੈ। ਪਰ ਸਾਨੂੰ ਪੈਸੇ ਦਾ, ਸਾਨੂੰ ਦੁਨਿਆਵੀ ਚਕਾ ਚੌਂਧ ਦਾ ਇਹੋ ਜਿਹਾ ਫਤੂਰ ਚੜਿਆ ਹੋਇਆ ਕਿ ਸਾਨੂੰ ਲੱਗਦਾ ਕਿ ਬਸ ਵਧੀਆ ਕੋਠੀਆਂ, ਕਾਰਾਂ, ਬੰਗਲੇ, ਮੌਜਾਂ ਲੁੱਟੋ ਤੇ ਕਦੇ ਕਦੇ ਵੀਕਐਂਡ ਦੇ ਉੱਤੇ ਮਾੜੀ ਜੀ ਪੰਥਕ ਗੱਲ ਕਰ ਲਿਆ ਕਰੋ। ਜੋ ਅਸੀਂ ਬੀਜ ਰਹੇ ਹਾਂ ਇਹ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਬਹੁਤ ਵੱਡੀ ਕੀਮਤ ਤਾਰਨੀ ਪਵੇਗੀ। ਮੈਂ ਇਤਿਹਾਸ ਦੀ ਇੱਕ ਗੱਲ ਸਵੇਰੇ ਅੱਜ ਕਰ ਰਿਹਾ ਸੀ, ਕੋਈ ਸਾਡੇ ਸੱਜਣ ਚਰਚਾ ਕਰ ਰਹੇ ਸੀ ਕਿ ਟਰੰਪ ਨੇ ਅਮਰੀਕਾ ਦੇ ਵਿੱਚ ਸਖਤ ਨੀਤੀਆਂ ਲਾਗੂ ਕਰਤੀਆਂ ਤੇ ਉਥੋਂ ਬੜੇ ਲੋਕਾਂ ਨੂੰ, ਜਿਹੜੇ ਉੱਥੇ ਲੋਟ ਕਮਾਉਣ ਗਏ ਸੀ, ਜ਼ਿੰਦਗੀ ਸੌਖੀ ਕਰਨ ਗਏ ਸੀ, ਜਿਨ੍ਹਾਂ ਲਈ ਭਾਰਤ ਵਿੱਚ, ਇੰਡੀਆ ਵਿੱਚ, ਪੰਜਾਬ ਦੇ ਵਿੱਚ ਕੋਈ ਰਾਹ ਨਹੀਂ ਸੀ ਬਚਿਆ, ਉਹਨਾਂ ਨੂੰ ਬੜੀ ਔਖ ਹੋ ਰਹੀ ਆ। ਮੈਨੂੰ ਚੇਤੇ ਆ ਰਿਹਾ ਸੀ ਕਿ ਇਵੇਂ ਹੀ 1905-10 ਤੋਂ ਬਾਅਦ ਬੜਾ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚੋਂ ਲੋਕਾਂ ਨੂੰ ਲੱਗਿਆ ਕਿ ਛੱਡੋ ਇੱਥੋਂ ਚੱਲੀਏ। ਉਹਨਾਂ ਵਿੱਚੋਂ ਹੀ ਭਕਨੇ ਪਿੰਡ ਤੋਂ ਨੌਜਵਾਨ ਸੀ ਜਿਹੜਾ ਬਾਅਦ ਚ ਬਾਬਾ ਸੋਹਣ ਸਿੰਘ ਭਕਨਾ ਬਣ ਕੇ ਪੰਥ ਦੇ ਵਿੱਚ, ਕੌਮ ਦੇ ਵਿੱਚ ਸਤਿਕਾਰਿਆ ਗਿਆ ਹੈ। ਉਹਦੀ ਮੇਰੀ ਰਾਮ ਕਹਾਣੀ ਕਿਤਾਬ ਪੜ੍ਹਨ ਵਾਲੀ ਹੈ। ਬਾਬਾ ਸੋਹਣ ਸਿੰਘ ਭਕਨਾ ਜਵਾਨੀ ਪਹਿਰੇ, ਬਚਪਨਾ ਲਾ ਲਓ, ਅੱਲੜਪੁਣਾ ਲਾ ਲਓ, ਕੁਸੰਗਤ ਦਾ ਸ਼ਿਕਾਰ ਹੋ ਕੇ ਆਪਦੇ ਪਰਿਵਾਰ ਦੀ ਜਿਹੜੀ ਜੱਦੀ ਜਾਇਦਾਦ ਸੀ ਉਹਨੂੰ ਵੀ ਖਰਾਬ ਕਰ ਲੈਂਦੇ ਹੈ। ਤੇ ਉਪਰੰਤ ਉਹਨਾਂ ਨੇ ਬੜਾ ਵੱਡਾ, ਉਹਨਾਂ ਸਮਿਆਂ ਦੇ ਵਿੱਚ ਬੜਾ ਕਰਜ਼ਈ ਹੋ ਗਿਆ, ਕਰਜ਼ਾ ਸਿਰ ਚੜ ਗਿਆ, ਕੋਈ ਰਾਹ ਨਹੀਂ। ਅਖੀਰ ਬਾਹਰਲੇ ਮੁਲਕਾਂ ਦਾ ਰਾਹ ਜਿਹੜਾ ਸੀ ਉਹ ਦੇਖ ਲਿਆ। ਜਦੋਂ ਕੰਮ ਲੱਭਣ ਗਏ ਕਿਸੇ, ਜਿਹੜੀ ਆ ਲੱਕੜ ਦੀ ਮਿੱਲ ਆ, ਉਹ ਕਹਿੰਦਾ ਜਿਹੜਾ ਗੋਰਾ ਸੀ ਵੀ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਜੀ ਇੰਡੀਆ ਤੋਂ, ਭਾਰਤ ਤੋਂ। ਉੱਥੇ ਕਿੰਨੇ ਕੁ ਗੋਰੇ ਆ ਜਿਹੜੇ ਤੁਹਾਡੇ ਤੇ ਰਾਜ ਕਰਦੇ ਆ? ਉਹ ਕਹਿੰਦੇ ਜੀ ਇੰਨੇ ਕੁ ਹੋਣਗੇ, 3-4 ਹਜ਼ਾਰ ਜਾਂ 30 ਹਜ਼ਾਰ, ਜੋ ਵੀ ਉਹਨਾਂ ਨੇ ਇੱਕ ਫਿਗਰ ਦੱਸੀ। ਉਹ ਕਹਿੰਦਾ ਤੁਸੀਂ ਭਾਰਤੀ ਕਿੰਨੇ ਹੋ? ਕਹਿੰਦਾ ਜੀ ਇੰਨੇ ਜ਼ਿਆਦਾ। ਉਹ ਕਹਿੰਦਾ ਫਿਰ ਤਾਂ ਤੁਸੀਂ ਭੇਡਾਂ ਹੀ ਹੋਏ, ਜਿਹੜੇ ਤੁਹਾਨੂੰ ਇੰਨੇ ਥੋੜੇ ਜਿਹੇ ਬੰਦੇ ਉੱਥੇ ਹੱਕੀ ਫਿਰਦੇ ਆ। ਮੈਨੂੰ ਲੋੜ ਤਾਂ ਹੈ ਮੇਰੇ ਮਿੱਲ ਦੇ ਉੱਤੇ ਕੰਮ ਕਰਨ ਵਾਲੇ ਕਾਮਿਆਂ ਦੀ, ਪਰ ਮੈਨੂੰ ਇਹੋ ਜਿਹੇ ਕਾਮੇ ਮੈਂ ਨਹੀਂ ਆਪਦੇ ਇੱਥੇ ਰੱਖਦਾ ਜਿਨ੍ਹਾਂ ਦੀ ਇੰਨੀ ਮਾੜੀ ਬਿਰਤੀ ਹੈ। ਮੇਰੇ ਤਾਂ ਇੱਥੇ ਨੌਕਰ ਵੀ ਜਿਹੜੇ ਆ ਉਹ ਸ਼ਾਨ ਵਾਲੇ, ਇੱਜ਼ਤ ਵਾਲੇ, ਅਣਖ ਵਾਲੇ। ਜਾਓ ਕਹਿੰਦਾ ਹਥਿਆਰ ਲੈ ਜਾਓ, ਜਿੱਤ ਕੇ ਆਓ, ਮੈਂ ਤੁਹਾਨੂੰ ਇੱਥੇ ਬਰਾਬਰ ਦੇ ਪਾਰਟਨਰ ਵਾਂਗੂ ਰੱਖੂਗਾ। ਉਹ ਅਣਖ ਨੂੰ ਠੋਕਰ ਵੱਜੀ ਤੇ ਉਹਨਾਂ ਸਾਰਿਆਂ ਨੇ ਉਪਰਾਲਾ ਕੀਤਾ। ਗਦਰ ਲਹਿਰ, ਗਦਰੀ ਬਾਬੇ ਜਦੋਂ ਫੜੇ ਗਏ, ਉਹਨਾਂ ਚੋਂ ਕਿਸੇ ਨੂੰ ਵੀ
ਇਸ ਗੱਲ ਦੀ ਸ਼ਰਮ ਹੈ ਜਾਂ ਇਸ ਗੱਲ ਤੇ ਹੀਣਤਾ ਨਹੀਂ ਸੀਗੀ। ਉਹ ਕਹਿੰਦੇ ਵੀ ਮਰ ਜਾਈਏ ਬੇਸ਼ੱਕ ਦੀ, ਪਰ ਅਸੀਂ ਲੜੀਏ, ਅਸੀਂ ਇਸ ਕੌਮ ਦੀ, ਇਸ ਖਿੱਤੇ ਦੀ ਆਜ਼ਾਦੀ ਲਈ ਮਰ ਜਾਈਏ, ਕੋਈ ਚੱਕਰ ਨਹੀਂ। ਪਰ ਆਹ ਜ਼ਿੰਦਗੀ ਜਿਹੜੀ ਪਸ਼ੂਆਂ ਵਰਗੀ ਜ਼ਿੰਦਗੀ ਆ, ਇਹ ਨਹੀਂ ਜਿਉਂ। ਜਦੋਂ ਸਰਦਾਰ ਕਰਤਾਰ ਸਿੰਘ ਸਰਾਭਾ ਅਦਾਲਤ ਵਿੱਚ ਬਾਰ-ਬਾਰ ਇਹ ਗੱਲ ਕਿ ਜੀ ਤੁਸੀਂ ਛੱਡੋ ਬਾਲੀਆਂ, ਗਧੀ ਗਿਰਜਾ ਪਾਇਆ, ਦਿਓ ਫਾਂਸੀ, ਤਾਂ ਕਿ ਦੁਬਾਰਾ ਜਨਮ ਲੈ ਕੇ ਇਸ ਆਪਦੀ ਆਜ਼ਾਦੀ ਲਈ ਲੜ ਸਕਾਂ। ਇਹ ਜਜ਼ਬਾ ਜਿਹੜਾ ਹੈਗਾ, ਜਦੋਂ ਮੌਤ ਜਿਹੜੀ ਆ ਉਹ ਵੀ ਡਰਾਉਣੋਂ ਹਟ ਜਾਵੇ, ਉਲਟਾ ਮੌਤ ਡਰਦੀ ਫਿਰੇ, ਇਹ ਉਦੋਂ ਪ੍ਰਗਟ ਹੁੰਦਾ ਜਦੋਂ ਤੁਹਾਨੂੰ ਆਪਦੇ ਮਿਸ਼ਨ ਦੀ, ਆਪਦੀ ਜ਼ਿੰਦਗੀ ਦੀ, ਆਪਦੀ ਕੌਮ ਦੀ ਆਜ਼ਾਦੀ ਦੇ ਸੰਕਲਪ ਦੀ ਸਮਝ ਲੱਗਦੀ। ਤੇ ਅੱਜ ਜਦੋਂ ਟਰੰਪ ਜਾਂ ਦੁਨੀਆ ਭਰ ਦੇ ਵਿੱਚ ਸਾਡੇ ਜੁੱਤੀਆਂ ਪੈ ਰਹੀਆਂ ਨੇ, ਉਦੋਂ ਉੱਥੇ ਬੈਠੇ ਕਿਸੇ ਸਿੱਖ ਦੇ ਜੇ ਮਨ ਵਿੱਚ ਇਹ ਖਿਆਲ ਆ ਰਿਹਾ ਹੋਵੇ ਕਿ ਅੱਜ ਇਹ ਭਜਾ ਰਿਹਾ, ਕੱਲ ਨੂੰ ਕੋਈ ਹੋਰ ਭਜਾਊ, ਕਿੱਥੇ ਕਿੰਨਾ ਕੁ ਭੱਜਾਂਗੇ, ਬਸ ਹੋਰ ਨਹੀਂ ਭੱਜਣਾ, ਹੁਣ ਤਾਂ ਆਪਦਾ ਮੁਲਕ ਆਜ਼ਾਦ ਕਰਾਉਣਾ। ਇਹੋ ਜਿਹਾ ਮੁਲਕ, ਇਹੋ ਜਿਹਾ ਖਾਲਿਸਤਾਨ ਸਿਰਜਣਾ ਕਿ ਜਿਹੜੇ ਟਰੰਪ ਦੇ ਵਾਰਸ ਹੋਣ, ਉਹ ਮੇਰੇ ਕੋਲ, ਮੇਰੇ ਵਾਰਸਾਂ ਦੇ ਕੋਲ ਕੰਮ ਲੱਭਦੇ ਆਉਣ ਤੇ ਅਸੀਂ ਕਹੀਏ ਵੀ ਤੁਸੀਂ ਸ਼ੁਕਰ ਕੀਤਾ ਅਸੀਂ ਤੁਹਾਡਾ, ਤੁਸੀਂ ਸਾਨੂੰ ਭਜਾਇਆ ਸੀ। ਜਿਨ੍ਹਾਂ ਨੇ ਠੋਕਰ ਮਾਰੀ ਹੁੰਦੀ ਆ, ਉਹ ਤੁਹਾਨੂੰ ਕਈ ਵਾਰੀ ਬੜਾ ਵੱਡਾ ਸਬਕ ਦੇ ਜਾਂਦੇ। ਸਾਡੇ ਮੁਲਕ ਤੋਂ, ਪੰਜਾਬ ਤੋਂ, ਦੇਸ਼ ਪੰਜਾਬ ਤੋਂ ਦੂਜੇ ਸੂਬਿਆਂ ਦੇ ਵਿੱਚ ਠੋਕਰਾਂ ਖਾਂਦੇ ਸਿੱਖਾਂ ਦੇ ਮਨ ਵਿੱਚ ਜੇ ਕਿਤੇ ਇਹ ਖਿਆਲ ਆ ਰਿਹਾ ਹੋਵੇ ਕਿ ਹੋਰ ਜਲੀਲ ਨਹੀਂ ਹੋਣਾ, ਹੁਣ ਆਪਦਾ ਰਾਜ ਭਾਗ ਸਿਰਜਣਾ, ਤਾਂ ਇਹ ਠੋਕਰਾਂ ਸਾਨੂੰ ਸਬਕ ਦੇਣ ਵਾਲੀਆਂ ਨੇ। ਪਰ ਜੇ ਢੀਠ ਬਣ ਜਾਈਏ ਕਿ ਚਾਹੇ ਜੁੱਤੀਆਂ ਮਾਰੀ ਚੱਲੋ, ਇੱਥੇ ਹੀ ਰਹਿਣਾ, ਜਲੀਲ ਕਰੀ ਚੱਲੋ, ਇੱਥੇ ਹੀ ਰਹਿਣਾ, ਇਹੀ ਸਭ ਕੁਝ ਮਨਜ਼ੂਰ ਹੈ, ਫੇਰ ਗੱਲ ਨਹੀਂ ਬਣਨੀ। ਸੋ ਜੇਕਰ ਅਸੀਂ ਇਸ ਖਿੱਤੇ ਵਿੱਚ, ਪੰਜਾਬ ਦੇ ਵਿੱਚ ਆਜ਼ਾਦੀ ਦੇ ਭਾਵਨਾ ਦੇ ਉਲਟ ਉਹ ਕੰਮ ਕਰੀਏ ਜਿਹਦੇ ਨਾਲ ਸਾਡੇ ਗੁਲਾਮੀ ਦੇ ਸਫ਼ਰ ਦੀ ਜਿਹੜੀ ਮਿਆਦ ਆ ਉਹ ਹੋਰ ਲੰਮੀ ਹੋ ਰਹੀ ਹੋਵੇ, ਤਾਂ ਇਹਨੂੰ ਕਹੀਏ ਕਿ ਅਸੀਂ ਜੀ ਬੜਾ ਚੰਗਾ ਕਰ ਰਹੇ ਹਾਂ, ਤੇ ਆਪਦੇ ਆਪ ਨੂੰ ਧੋਖਾ ਦੇਣ ਵਾਲੀ ਗੱਲ। ਅੱਜ ਜਿੱਥੇ ਜਿਹੜੇ ਪੁੰਦਰ ਸਰਜੀਤ ਅਕਾਲੀ ਦਲ ਵਾਲੇ ਨੇ, ਉਹ ਤਾਂ ਹੁਣ ਤੱਕ ਬੋਲੇ ਹੀ ਨਹੀਂ, ਗਿਆਨੀ ਹਰਪ੍ਰੀਤ ਸਿੰਘ ਵਾਲੀ ਧਿਰ। ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਇੱਕ ਸਾਂਝਾ ਉਮੀਦਵਾਰ ਖੜਾ ਕੀਤਾ ਸੀ, ਪਰ ਵਾਰਸ ਪੰਜਾਬ ਪਾਰਟੀ ਆਪਣੇ ਤੌਰ ਤੇ ਪ੍ਰਚਾਰ ਕੀਤਾ। ਜੇ ਚੋਣ ਪ੍ਰਚਾਰ ਸਾਂਝੇ ਉਮੀਦਵਾਰ ਵਜੋਂ ਕੀਤਾ ਜਾਂਦਾ ਤਾਂ ਉਮੀਦਵਾਰ ਜਿੱਤ ਸਕਦਾ ਸੀ। ਜੇ ਪੂਰਾ ਅਕਾਲੀ ਦਲ ਇਕਜੁੱਟ ਹੋ ਜਾਵੇ ਤਾਂ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣ ਸਕਦੀ ਹੈ। ਅਕਾਲੀ ਦਲ ਤੋਂ ਨਾਖੁਸ਼ ਆਗੂਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹੀਦਾ। ਜੇ ਸਾਨੂੰ ਸੱਦਾ ਦਿੱਤਾ ਜਾਊਗਾ ਤਾਂ ਅਸੀਂ ਇਨਕਾਰ ਨਹੀਂ ਕਰਾਂਗੇ, ਪਰ ਹਾਲਾਤਾਂ ਨੂੰ ਦੇਖ ਕੇ ਫੈਸਲਾ ਲਵਾਂਗੇ। ਇਸੇ ਤਰੀਕੇ ਦਾ ਵੀ ਇਕੱਠੇ ਹੋਣਾ ਚਾਹੀਦਾ, ਲੜਨਾ ਜਿੱਤਣਾ ਚਾਹੀਦਾ ਇਕੱਠੇ ਹੋ ਕੇ ਸਰਕਾਰ ਨੂੰ। ਇਦਾਂ ਦੀਆਂ ਗੱਲਾਂ ਤਰਨਤਾਰਨ ਤੋਂ ਜਿਹੜਾ ਉਮੀਦਵਾਰ ਸੀ ਉਹਨੇ ਕੀਤੀਆਂ ਨੇ। ਕੀ ਇਹ ਜਿਹੜੀ ਏਕਤਾ ਦਾ ਹੁਣ ਡੋਰੂ ਜਿਹਾ ਖੜਕਣ ਲੱਗਿਆ, ਇਹ ਉਸੇ ਬਾਦਲ ਧੜੇ ਨਾਲ ਏਕਤਾ ਦਾ ਡੋਰੂ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਕਾਂਗਰਸ ਵਰਗਾ ਹੀ ਸਾਬਤ ਹੋਇਆ। ਇੱਕ ਇਲੈਕਸ਼ਨ ਦੇ ਮਾਮੂਲੀ ਜੇ ਇਸ ਘਟਨਾਕ੍ਰਮ ਤੋਂ ਬਾਅਦ ਵਿੱਚ ਉਹ ਬਾਦਲ ਧੜੇ ਨਾਲ ਸਾਂਝਾ ਪਾਉਣ ਦਾ ਜੇ ਖਿਆਲ ਆ ਰਿਹਾ ਤਾਂ ਇਹ ਸਮਝ ਲਓ ਕਿ ਇਹ ਜਿਹੜੀਆਂ ਇਲੈਕਸ਼ਨ ਵਾਲੀਆਂ ਖੇਡਾਂ ਨੇ ਇਹ ਕਿਹੋ ਜਿਹੀਆਂ ਹੁੰਦੀਆਂ ਨੇ। ਮੈਂ ਇੱਕ ਸਿੱਖ ਸੰਘਰਸ਼ ਦੇ ਖਾੜਕੂ ਦੌਰ ਦੀਆਂ ਯਾਦਾਂ ਜਦੋਂ ਸਾਂਝੀਆਂ ਕਰਦਾ, ਜਦੋਂ ਮੇਰੇ ਮਨ ਵਿੱਚ ਉਹ ਹਾਲਾਤ, ਉਹ ਜਜ਼ਬਾਤ ਭਾਰੂ ਹੁੰਦੇ ਆ, ਮੈਨੂੰ ਬਹੁਤ ਕਈ ਵਾਰੀ ਮਨ ਤਸੱਲੀ 'ਚ ਆ ਜਾਂਦਾ। ਖਾੜਕੂ ਲਹਿਰ ਦੇ ਵਿਰੋਧੀਆਂ ਨੇ ਜਾਂ ਬਹੁਤ ਸਾਰੇ ਨੇੜਲਿਆਂ ਨੇ ਵੀ ਇੱਕ ਗੱਲ ਵਾਰ-ਵਾਰ ਕਹੀ ਆ ਕਿ ਤੁਸੀਂ ਜੀ ਸਾਰੇ ਕਾਸੇ ਦਾ ਵਿਸ਼ਲੇਸ਼ਣ ਕਰਕੇ ਅਧਿਐਨ ਨਹੀਂ ਕਰਦੇ, ਤੁਸੀਂ ਇੰਝ ਨਹੀਂ ਕਰਦੇ, ਉਂਝ ਨਹੀਂ ਕਰਦੇ। ਤੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਸਾਡੇ ਸੰਘਰਸ਼ ਦੇ ਵਿੱਚੋਂ ਬਚੇ ਹੋਏ ਸਾਡੇ ਨਾਇਕ ਨੇ ਜਾਂ ਹੋਰ ਸੰਘਰਸ਼ ਨੂੰ ਪਿਆਰ ਕਰਨ ਵਾਲੇ ਲੋਕ ਨੇ, ਉਹ ਸ਼ਾਇਦ ਇਸੇ ਕਰਕੇ ਹੋ ਸਕਦਾ ਮੇਰਾ ਇਹ ਨਿਰਣਾ ਗਲਤ ਹੋਵੇ, ਬਈ ਐਵੇਂ ਕਿਸੇ ਧਿਰ ਨੂੰ, ਕਿਸੇ ਫੈਸਲੇ ਨੂੰ
ਉਸ ਦੌਰ ਦੇ ਕਿਸੇ ਚੱਕੇ ਕਦਮ ਨੂੰ ਗਲਤ ਕਹਿਣ ਦਾ ਐਵੇਂ ਹੀ ਕੀ ਫਾਇਦਾ। ਜੋ ਕੁਝ ਉਦੋਂ ਕੀਤਾ ਸੀ ਉਹ ਪੰਥ ਦੀ ਚੜ੍ਹਦੀ ਕਲਾ ਲਈ, ਕੌਮ ਦੀ ਜਿਹੜੀ ਇੱਜ਼ਤ ਵਧਾਉਣ ਲਈ, ਸਤਿਕਾਰ ਵਧਾਉਣ ਲਈ ਕੀਤਾ ਸੀ। ਅੱਜ ਉਹਨਾਂ ਫੈਸਲਿਆਂ ਚੋਂ ਜੇ ਕੁਝ ਫੈਸਲੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਤਾਂ ਉਹਦੀ ਖੁਸ਼ੀ, ਪਰ ਅਸੀਂ ਜੋ ਕੀਤਾ ਸਾਨੂੰ ਉਹਦੇ ਉੱਤੇ ਫਖਰ ਹੈ। ਜੋ ਅਸੀਂ ਕਦਮ ਚੱਕੇ, ਜੋ ਐਲਾਨ ਕੀਤੇ, ਜੋ ਅਸੀਂ ਐਕਸ਼ਨ ਕੀਤੇ, ਸਾਨੂੰ ਉਹ ਤੇ ਮਾਣ ਹੈ। ਸੋ ਇਸ ਨੁਕਤੇ ਤੋਂ ਬਹੁਤੇ ਜ਼ਿਆਦਾ ਲੋਕ ਖਾੜਕੂ ਲਹਿਰ ਨਾਲ ਸੰਬੰਧਿਤ ਜਿਹੜੇ ਰਹੇ ਨੇ ਉਹ ਬਾਅਦ ਵਿੱਚ ਉਲਝਾ ਜੇ ਨਹੀਂ ਪਏ, ਆਪੋ ਆਪਣੇ ਤਰੀਕੇ ਨਾਲ ਕੌਮ ਦੀ ਸੇਵਾ ਕਰਨ ਲੱਗ ਪਏ, ਜਾਂ ਉਹਨਾਂ ਨੇ ਜੋ ਉਹਨਾਂ ਨੂੰ ਚੰਗਾ ਲੱਗਿਆ ਉਹ ਰਾਹ ਫੜ ਲਿਆ। ਦੂਜੇ ਪਾਸੇ ਆ ਜਿਹੜੀਆਂ ਓਵਰਗਰਾਉਂਡ ਪੰਥਕ ਜਾਂ ਖਾਲਿਸਤਾਨੀ ਧਿਰਾਂ ਦਾ ਹਾਲ ਹੈ, ਇੱਕ ਇਲੈਕਸ਼ਨ 'ਚ ਜਿੱਤ ਹੋ ਜਾਵੇ, ਇੱਕ ਵਾਰੀ MLA ਜਾਂ MP ਦੀ ਸੀਟ ਜਿੱਤ ਲਈ ਜਾਵੇ ਤਾਂ ਇਉਂ ਲੱਗਣ ਲੱਗ ਜਾਂਦਾ ਕਿ ਬਸ ਹੁਣ ਤਾਂ ਖਾਲਿਸਤਾਨ ਵੱਟ ਤੇ ਪਿਆ, ਅਗਲੀ ਵਾਰ ਨੂੰ 13 MP ਬਣਾ ਲੈਣੇ ਆ, ਜਾਂ ਆਪਾਂ ਪੰਜਾਬ 'ਚ ਸਰਕਾਰ ਬਣਾ ਲੈਣੀ ਆ ਤੇ ਖਾਲਿਸਤਾਨ ਮਿਲ ਜਾਣਾ। ਇੱਕ ਇਲੈਕਸ਼ਨ ਹਾਰ ਜਾਣ ਤਾਂ ਫਿਰ ਬਸ ਨਹੀਂ ਚੱਲਦਾ, ਨਹੀਂ ਤਾਂ ਇਹ ਵੀ ਕਹਿ ਦੇਣ ਵੀ ਜਿਹੜੇ ਕਾਂਗਰਸ ਵਾਲੇ ਆ, ਜਿਹੜੇ ਫਲਾਨੇ ਵਾਲੇ ਆ, ਸਾਰੇ ਇਕੱਠੇ ਹੋ ਕੇ ਆਪਾਂ ਸਿੱਖ ਪੰਜਾਬ 'ਚ ਇਦਾਂ। ਕਮਾਲ ਦੀ ਗੱਲ, ਹਾਲਾਤਾਂ ਦੇ ਸਾਹਮਣੇ ਜਿਵੇਂ ਲਿਫਾਫਾ ਉੱਡਿਆ ਫਿਰਦਾ ਉਵੇਂ ਨਹੀਂ ਉੱਡਣਾ ਚਾਹੀਦਾ। ਮੈਂ ਉਹ ਦੌਰ ਚੇਤੇ ਕਰਦਾ ਜਦੋਂ CIA ਸਟਾਫ ਦੇ ਵਿੱਚ ਇੱਕ ਮਾੜਕੂਜੇ 18 19 20 ਸਾਲ ਦੇ ਨੌਜਵਾਨ ਨੂੰ ਅਲਫ ਨਗਨ ਕਰਕੇ 10-15 ਦੈਂਤਾਂ ਵਰਗੇ ਰਾਖਸ਼ ਪੁਲਿਸੀਏ ਉਹਨੂੰ ਕੋਹ ਰਹੇ ਹੁੰਦੇ ਸੀ, ਸਿਰਫ ਇੰਨੀ ਗੱਲ ਲਈ ਕਿ ਪਿਸਤੌਲ ਕਿੱਥੇ ਰੱਖਿਆ, ਤੇ ਉਹ ਬੰਦਾ ਬੋਟੀ ਬੋਟੀ ਕਰਵਾ ਕੇ ਮਰ ਜਾਣ ਨੂੰ ਕਿ ਮੈਨੂੰ ਮਾਰ ਦਿਓ, ਪਰ ਉਹ ਹਥਿਆਰ ਦੇਣ ਤੋਂ ਅੜਿਆ ਰਹਿੰਦਾ ਸੀ। ਇੱਕ ਹਥਿਆਰ ਦੇਣ ਦੇ ਨਾਲ ਕੋਈ ਲਹਿਰ ਨੂੰ ਬਹੁਤ ਵੱਡੀ ਸ਼ਾਇਦ ਸੱਟ ਨਾ ਵੀ ਵੱਜਦੀ ਹੋਵੇ, ਪਰ ਉਹ ਕਹਿੰਦਾ ਸੀ ਇਹ ਮੇਰੀ ਕੌਮ ਨਾਲ, ਮੇਰੇ ਮਿਸ਼ਨ ਨਾਲ ਗਦਾਰੀ ਹੋਊਗੀ ਕਿ ਇਹਨੇ ਹਥਿਆਰ ਫੜਾ। ਨਾਭੇ ਜੇਲ੍ਹ ਦੇ ਵਿੱਚ ਜਾਂ ਹੋਰ ਨਾ ਜਿੱਥੇ ਵੀ ਕਦੇ ਮਿਲੀ ਦਾ, ਕਈ ਸਿੰਘ ਜਦੋਂ ਕਹਿੰਦੇ ਆ ਮਾਨ ਸਾਹਿਬ ਬਹੁਤ ਕੁਝ ਝੱਲਿਆ ਪਰ ਕੋਈ ਫਿਕਰ ਨਹੀਂ, ਕਿਉਂਕਿ ਕੋਈ ਇਹ ਨਹੀਂ ਕਹਿ ਸਕਦਾ ਕਿ ਇਹਨੇ ਬੰਦਾ ਫੜਾਤਾ ਸੀ, ਇਹਨੇ ਸਮਾਨ ਦੇਤਾ ਸੀ। ਇਹੋ ਜੀਆਂ ਇੱਕ ਸਾਡੇ ਸਰਦਾਰ ਮਾਨ ਸਿੰਘ ਢੋਲੇਵਾਲ ਲੁਧਿਆਣੇ ਤੋਂ ਹੋਏ ਆ, ਉਹਨਾਂ ਦੀ ਬਾਤ, ਉਹਨਾਂ ਦੀ ਗੱਲ ਸੁਣ ਕੇ ਬੰਦੇ ਦੇ ਰੌਂਗਟੇ ਖੜੇ ਹੋ ਜਾਣ ਵੀ ਜੋ ਕੁਝ ਉਹਨਾਂ ਨਾਲ ਕੀਤਾ। ਪਰ ਇੱਕ ਗੱਲ ਉਹ ਠੋਕ ਵਜਾ ਕੇ ਕਹਿੰਦੇ ਹੁੰਦੇ ਸੀ ਵੀ ਕੋਈ ਇਹ ਨਹੀਂ ਕਹਿ ਸਕਦਾ ਵੀ ਮਾਨ ਸਿੰਘ ਨੇ ਕੋਈ ਸਮਾਨ ਫੜਾਤਾ, ਕੋਈ ਬੰਦਾ ਫੜਾਤਾ। ਇਹ ਜਿਹੜੀ ਗੱਲ ਮੈਂ ਛੇੜੀ ਆ ਉਹ ਇਸ ਕਰਕੇ ਵੀ ਅੱਜ ਦੇ ਦੌਰ ਵਿੱਚ ਕੌਮ ਦੀ ਆਜ਼ਾਦੀ ਲਈ ਜਾਂ ਪੰਥ ਦੀ ਚੜ੍ਹਦੀ ਕਲਾ ਲਈ ਲੜਨ ਵਾਲੇ ਜਿਹੜੇ ਸਾਡੇ ਪੰਥਕ ਸਫਾਂ ਵਾਲੇ ਭਰਾ ਨੇ ਉਹ ਇੰਨੀ ਜਲਦੀ ਡੋਲ ਕਿਉਂ ਜਾਂਦੇ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਸੀਂ ਭਾਈ ਮਨਦੀਪ ਸਿੰਘ ਨੂੰ ਚੋਣ ਲੜਾਈ ਤਾਂ ਇਹ ਨਾ ਕਹੋ ਕਿ ਉਹਨੇ ਜੀ ਉਹ ਵਾਰਸ ਪੰਜਾਬ ਦਿਆਂ ਦਾ ਕੱਲਿਆਂ ਦਾ ਬਣ ਗਿਆ, ਜਾਂ ਜੀ ਉਹ ਜਦੋਂ ਕੋਈ ਜੰਗ ਛੇੜ ਲਈਦੀ ਆ ਇੱਕ ਚਿਹਰਾ ਮੂਹਰੇ ਕਰ ਲਈਦਾ, ਫਿਰ ਬਹਾਨੇ ਨਾ ਘੜੋ, ਇੱਕ ਐਕਸ਼ਨ ਵਜੋਂ ਇਸ ਗੱਲ ਨੂੰ ਲਓ। ਜਿਵੇਂ ਗਰੀਲਾ ਜ਼ਿੰਦਗੀ ਦੇ ਵਿੱਚ ਜਦੋਂ ਇੱਕ ਟੀਮ ਦੇ 4 ਮੈਂਬਰ ਅਰਦਾਸਾ ਸੋਧ ਕੇ ਕਿਸੇ ਦੁਸ਼ਟ ਨੂੰ ਸੋਧਾ ਲਾਉਣ ਲਈ ਤੁਰ ਪੈਂਦੇ ਸੀ, ਉਦੋਂ ਜੇਕਰ ਕਿਸੇ ਤੋਂ 19-21 ਗੱਲ ਵੀ ਹੋ ਜਾਂਦੀ ਸੀ ਐਕਸ਼ਨ ਦੌਰਾਨ, ਉਹ ਬਾਅਦ ਵਿੱਚ ਆ ਕੇ ਤਾਂ ਜੋ ਮਰਜ਼ੀ ਉੱਤੇ ਗੱਲ ਹੋ ਜਾਂਦੀ ਸੀ, ਪਰ ਮੌਕੇ ਉੱਤੇ ਇੱਕ ਟੀਮ ਵਜੋਂ ਕੰਮ ਕੀਤਾ ਜਾਂਦਾ ਸੀ ਤਾਂ ਕਿ ਅਸਫਲਤਾ ਨਾ ਹੋ ਜਾਵੇ। ਭਾਈ ਦਲਜੀਤ ਸਿੰਘ ਬਿੱਟੂ ਅੱਜ ਕੱਲ ਉਹਨਾਂ ਦੀਆਂ ਕਈ ਵੀਡੀਓਜ਼ ਤੁਸੀਂ ਦੇਖ ਸਕਦੇ ਹੋ, ਇੱਕ ਇਹੋ ਜਿਹੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਆ ਕਿ ਮੇਰੇ ਬਿਲਕੁਲ ਉਹ ਨੇੜੇ ਸੀ ਜਿਹਨੂੰ ਸੋਧਣਾ ਸੀ, ਉਹਨੇ ਹਥਿਆਰ ਵੀ ਕੱਢ ਲਿਆ, ਪਰ ਇੱਕਦਮ ਉਸ ਟਾਈਮ ਫਲਾਨਾ ਸਿੰਘ ਜਿਹੜਾ ਸੀ ਉਹਨੇ ਫਾਇਰ ਕਰਕੇ, ਉਹ ਸਾਰੀ ਗੱਲ ਸੁਣਾਉਂਦੇ। ਹੋਰ ਵੀ ਸਾਡੇ ਕੋਲ ਇਹੋ ਜਿਹੀਆਂ ਕਰੋੜਾਂ, ਇਹੋ ਜਿਹੀਆਂ ਲੱਖਾਂ ਗੱਲਾਂ ਨੇ। ਪਰ ਇਹਦੇ ਉਲਟ ਅੱਜ ਦੇ ਦੌਰ ਵਿੱਚ ਆ ਜਿਹੜੇ ਓਵਰਗਰਾਉਂਡ ਸੰਘਰਸ਼ ਦੀ ਸਾਡੇ ਭਰਾ ਗੱਲ ਕਰਦੇ ਆ, ਇਹ ਉਹੋ ਜਿਹੀ ਟੀਮ ਭਾਵਨਾ ਤੋਂ ਕਿਉਂ ਨਹੀਂ ਉਵੇਂ ਹੈਗੇ।
ਜਦੋਂ ਇਹਨਾਂ ਨੇ ਚੋਣ ਲੜਨ ਦਾ ਅਹਿਦ ਕੀਤਾ ਤਾਂ ਭਾਈ ਮਨਦੀਪ ਸਿੰਘ ਤਾਂ ਇੱਕ ਪੋਲੀਟੀਕਲ ਬੰਦਾ ਤਾਂ ਹੈ ਹੀ ਨਹੀਂ। ਉਹਦਾ ਭਰਾ ਭਾਈ ਸੰਦੀਪ ਸਿੰਘ ਕੌਮ ਦੇ ਲਈ ਕੁਰਬਾਨੀ ਕਰਕੇ ਜੇਲ੍ਹ 'ਚ ਬੈਠਾ। ਕੌਮ ਲਈ ਉਹਨੇ ਅੰਦਰ ਵੀ ਘਾਲਣਾ ਘਾਲੀ। ਤੁਸੀਂ ਸਾਰਿਆਂ ਨੇ ਉਹਨੂੰ, ਪਰਿਵਾਰ ਨੂੰ ਕਿਹਾ ਵੀ ਚੋਣ ਲੜ, ਉਹਨੇ ਚੋਣ ਲੜਨ ਦਾ ਕਦਮ ਚੱਕ ਲਿਆ। ਹੁਣ ਬਹਾਨੇ ਛੱਡੋ, ਹੁਣ ਤਾਂ ਇੱਕ ਨਕਾਤੀ ਪ੍ਰੋਗਰਾਮ ਆ ਕਿ ਆਪਾਂ ਬੰਦਾ ਜਿਤਾਉਣਾ। ਜਿੱਦਣ ਜਿੱਤ ਗਿਆ ਉਦੋਂ ਬਾਅਦ ਵਿੱਚ ਫਿਰ ਆਪਾਂ ਉਹ ਕਰਾਂਗੇ ਗੱਲ ਕਿ ਇਹਨੇ ਆਹ ਕਰਨਾ ਸੀ ਤੇ ਨਹੀਂ ਕੀਤਾ। ਹੁਣ ਤਾਂ ਇੱਕ ਐਕਸ਼ਨ ਵਜੋਂ ਐਕਸ਼ਨ ਨੂੰ ਸਫਲ ਕਰਨਾ। ਜਿੱਤ ਦੇ ਹਜ਼ਾਰਾਂ ਬਾਪ ਬਣ ਜਾਂਦੇ ਆ, ਹਾਰ ਹਮੇਸ਼ਾ ਯਤੀਮ ਹੁੰਦੀ ਹੈ। ਖਾੜਕੂ ਲਹਿਰ ਨਾਲ ਸੰਬੰਧਿਤ ਬੰਦਿਆਂ ਨੇ ਕਦੇ ਵੀ ਇਹ ਨਹੀਂ ਕਿਹਾ ਕਿ ਅਸੀਂ ਜ਼ਿੰਮੇਵਾਰੀ ਲੈਣ ਤੋਂ ਭੱਜਦੇ ਹਾਂ ਜੋ ਵਾਪਰਿਆ। ਪਰ ਇੱਧਰ ਇੱਕ ਇਲੈਕਸ਼ਨ ਹਾਰ ਜਾਣ ਤਾਂ ਦੂਜਿਆਂ ਨੂੰ ਦੋਸ਼ ਦੇਣਾ, ਦੂਜਿਆਂ ਵੱਲ ਨੂੰ ਉਂਗਲਾਂ ਕਰਨੀਆਂ, ਇਹ ਕੋਈ ਚੰਗਾ ਵਿਚਾਰ ਨਹੀਂ ਹੈ। ਜਦੋਂ ਅੱਜ ਦੇ ਚੋਣ ਨਤੀਜਿਆਂ ਤੇ ਗੱਲ ਕਰਦੇ ਆ ਤਾਂ ਜਿਹੜਾ 20-25 ਹਜ਼ਾਰ ਸਿੱਖ ਇਸ ਤਰਨਤਾਰਨ ਹਲਕੇ ਦੇ ਵਿੱਚੋਂ ਭਾਈ ਮਨਦੀਪ ਸਿੰਘ ਦੀ ਹਮਾਇਤ ਵਿੱਚ ਵੋਟ ਪਾ ਗਿਆ, ਉਹਦੀ ਗੱਲ ਜ਼ਿਆਦਾ ਵੱਡੀ ਸੋਚ ਕੇ ਇਹਨਾਂ ਧਿਰਾਂ ਨੂੰ ਅੱਗੇ ਵਧਣਾ ਚਾਹੀਦਾ। ਮੈਂ ਅੱਗੇ ਕਈ ਵਾਰ ਗੱਲ ਕੀਤੀ ਹੈ ਕਿ ਇੱਕ ਹੜ੍ਹ, ਬਹੁਤ ਭਿਆਨਕ ਹੜ੍ਹ ਕਿਸੇ ਪਿੰਡ ਵਿੱਚ ਆਇਆ ਤੇ ਸਾਰੇ ਪਿੰਡ ਦੇ ਲੋਕ ਪਿੰਡ ਨੂੰ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ। ਦੂਜੇ ਪਾਸੇ ਪਿੰਡ ਦੇ ਇੱਕ ਵਿਚਾਰਾ ਖੇਤਾਂ 'ਚ ਕੰਮ ਕਰਦਾ, ਉਹਨੂੰ ਦੱਸਿਆ ਕਿਸੇ ਨੇ ਮੀਂਹ ਆ ਗਿਆ, ਪਿੰਡ 'ਚ ਹੜ੍ਹ ਆ ਗਿਆ, ਪਾਣੀ ਪਿੰਡਾਂ 'ਚ ਵੜ ਗਿਆ ਘਰ 'ਚ। ਉਹ ਪਿੰਡ ਵੱਲ ਨੂੰ ਭੱਜ ਲਿਆ। ਉਹ ਨਾਲ ਦੇ ਕਹਿਣ ਤੂੰ ਕਿੱਧਰ ਨੂੰ ਭੱਜ ਚੱਲਿਆ, ਉਹਨੇ ਕਿਸੇ ਦੀ ਨਹੀਂ ਸੁਣੀ। ਗਲੀਆਂ ਦੇ ਵਿੱਚ ਦੀ ਗੋਡੇ ਗੋਡੇ ਗਿੱਟੇ ਗਿੱਟੇ ਉੱਪਰ ਪਾਣੀ। ਉਹ ਆਪਦੀ ਗਲੀ ਘਰ ਵਾਲੀ 'ਚ ਜਦੋਂ ਵੜਿਆ ਤਾਂ ਗਲੇ ਤਿੱਕਰ ਪਾਣੀ ਸੀ, ਪਰ ਉਹ ਭੱਜ ਕੇ ਇੱਕ ਕੱਚਾ ਢਾਰਾ ਸੀ ਉੱਥੇ ਵੜਿਆ, ਤੂੜੀ ਦੇ ਚੜ ਗਿਆ ਢੇਰ ਤੇ। ਬਾਹਰ ਕੰਧਾਂ ਕੋਠੇ ਦਾੜ ਦਾੜ ਡਿੱਗ ਰਹੇ ਨੇ। ਉਹਨੇ ਸਿਰ ਤੋਂ ਪਰਨਾ ਲਾ ਕੇ ਤੂੜੀ ਪਾਸੇ ਕਰਨੀ ਸ਼ੁਰੂ ਕੀਤੀ ਤੇ ਇੱਕ ਥਾਂ ਤੋਂ ਕਣਕ ਪਈ ਸੀ, ਕਣਕ ਕਾਫੀ ਸਾਰੀ। ਉਹਨੇ ਬੀ ਵਾਲੀ ਕਣਕ ਜਿਹੜੀ ਸੀ ਛੇਤੀ ਛੇਤੀ ਜਿੰਨੀ ਕੁ ਬੁੱਕ ਭਰ ਕੇ ਪਾ ਸਕਦਾ ਸੀ ਪਰਨੇ 'ਚ ਪਾਈ, ਮੁੱਠ ਜੀ ਉਹਦੀ ਬੰਨ ਕੇ ਭੱਜ ਲਿਆ। ਉਹ ਜਿਹੜਾ ਢਾਰਾ ਸੀ ਉਹ ਵੀ ਉੱਥੇ ਹੀ ਧੜਾਮ ਦੇਣੇ ਡਿੱਗ ਪਿਆ, ਪਰ ਉਹ ਭੱਜਿਆ ਭੱਜਿਆ ਉਸ ਪਾਸੇ ਗਿਆ ਜਿੱਥੇ ਉੱਚੇ ਥਾਂ ਤੇ ਪਿੰਡ ਦੇ ਲੋਕ, ਉਹਨਾਂ ਨੇ ਉੱਤੇ ਨੂੰ ਘੜੀਸਿਆ, ਧੋਇਆ ਉਹਨੂੰ, ਤੇ ਨਾਲੇ ਮਾਣ ਨਾਲ ਜਾਂ ਪਿਆਰ ਨਾਲ, ਜਿਵੇਂ ਕਹੀਦਾ ਵੀ ਕੰਜਰਾ ਮਰਨਾ ਸੀ ਤੂੰ ਕਿੱਧਰ ਕਿੱਥੋਂ ਆਇਆ ਭੱਜਿਆ ਫਿਰਦਾ। ਉਹਨੇ ਦਮ ਲਿਆ। ਜਦੋਂ ਹੌਸਲੇ 'ਚ ਆ ਗਿਆ, ਕਹਿੰਦਾ ਕਣਕ ਦਾ ਬੀ ਲੈਣ ਗਿਆ ਸੀ। ਇਹ ਜਿਹੜਾ ਹੜ੍ਹ ਦਾ ਪਾਣੀ ਆ ਇਹਨੇ ਇੱਕ ਦਿਨ ਲੈ ਜਾਣਾ, ਇਹਨੇ ਚਲੇ ਜਾਣਾ। ਆਪਣੇ ਕੋਲੇ ਕਣਕ ਦਾ ਬੀ ਹੋਏਗਾ ਤਾਂ ਇਹਦੇ ਤੋਂ ਹਜ਼ਾਰਾਂ ਮਣ ਕਣਕ ਪੈਦਾ ਕਰ ਲਵਾਂਗੇ। ਤੋ ਇਸ ਖਿਆਲ ਦੇ ਵਿੱਚ ਹੀ 1984 ਤੋਂ 78 ਤੋਂ ਜੋ ਸੰਘਰਸ਼ ਚੱਲਿਆ, ਜਦੋਂ 1992-93 ਦੇ ਦੌਰ ਵਿੱਚ ਖਾੜਕੂ ਜੱਦੋ ਜਹਿਦ ਦੇ ਉੱਤੇ ਸਟੇਟ ਦਾ ਜ਼ਬਰ ਦਾ ਕਹਾੜਾ ਤੇਜ਼ ਹੋਇਆ, ਉਦੋਂ ਸਿੰਘਾਂ ਵਿੱਚ ਇਹ ਗੱਲ ਹੁੰਦੀ ਸੀ ਕਿ ਬੀਜ ਬਚਣਾ ਚਾਹੀਦਾ। ਜਿਹੜਾ ਆਸੇ ਪਾਸੇ ਹੋ ਕੇ ਜਾਂ ਕਿਸੇ ਤਰੀਕੇ ਨਾਲ ਰਹਿ ਸਕਦਾ ਉਹ ਰਹਿ ਲਵੇ, ਕਿਉਂਕਿ ਅੱਗੇ ਲੋੜ ਪਏਗੀ, ਜੰਗ ਜਾਰੀ ਰੱਖਣੀ ਹੈ। ਉਹਨਾਂ ਸਮਿਆਂ ਦੇ ਵਿੱਚ ਹੀ ਆਸੇ ਪਾਸੇ ਹੋਣ ਵਾਲੇ ਸਿੰਘਾਂ ਨੇ ਸਾਲ 2 ਸਾਲ ਬਾਅਦ ਆ ਕੇ ਬਿਆੰਤੇ ਬੁੱਚੜ ਵਾਲਾ ਐਕਸ਼ਨ ਕੀਤਾ, ਜਾਂ ਹੋਰ ਕਈ ਗੱਲਾਂ ਹੋਈਆਂ। ਅੱਜ ਦੇ ਦੌਰ ਵਿੱਚ ਜਿਹੜੇ ਜਦੋਂ ਵੀ ਕਿਸੇ ਇਲਾਕੇ ਵਿੱਚ ਪੰਥਕ ਜਾਂ ਖਾਲਿਸਤਾਨੀ ਇਲੈਕਸ਼ਨ ਤੋਂ ਬਾਅਦ ਵਿੱਚ ਗੱਲਾਂ ਕਰਦੇ ਆ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਜਿਹੜਾ 20,000 ਆ ਇਹਨੂੰ 20 ਲੱਖ ਕਿਵੇਂ ਬਣਾਉਣਾ, 20 ਲੱਖ ਨੂੰ 20 ਕਰੋੜ 'ਚ ਕਿਵੇਂ ਬਦਲਣਾ, ਆਪਦੇ ਹਮਾਇਤੀ ਕਿਵੇਂ ਬਣਾਉਣੇ ਆ। ਜਿਵੇਂ ਐਮਬੇ ਵਾਲੇ ਕਰਦੇ ਆ ਨਾ ਵੀ ਆਪਦੇ ਹੋਰ ਏਜੰਟ ਬਣਾ ਤੂੰ, ਜਿਵੇਂ ਆਹ ਸਰਸੇ ਵਾਲੇ, ਬਿਆਸ ਵਾਲੇ ਗਾਂ ਦੀ ਗਾਂ ਦਿੰਦੇ ਆ ਪ੍ਰੋਜੈਕਟ ਵੀ ਇੰਨੇ ਬੰਦੇ ਲੈ ਕੇ ਆ ਜਿਹੜੇ ਮੋੜਾਂ ਦੇ ਉੱਤੇ ਨਿੱਤ ਰੌਲੇ ਪੈਂਦੇ ਆ ਪਿੰਡਾਂ 'ਚ ਵੀ ਈਸਾਈ ਬਣਦੇ ਫਿਰਦੇ ਸੀ ਵਰਕੇ ਜੇ ਤੋਂ ਉਹਨਾਂ ਨੂੰ ਭਜਾਇਆ। ਇਹ ਕਿਉਂ ਚੰਗੇ ਭਲੇ ਲੋਕ, ਕਿਉਂਕਿ ਇਹਨਾਂ ਨੂੰ ਟਾਸਕ ਅਸਾਈਨਮੈਂਟ ਦਿੱਤੀ ਜਾਂਦੀ। ਸਾਨੂੰ ਵੀ ਇਦਾਂ ਕਰਨਾ ਪਊਗਾ ਕਿ ਜਿਹੜੀ
ਸਾਡੇ ਹੱਕ ਵਿੱਚ ਵੋਟ ਭੁਗਤੀ ਆ, ਉਹ ਵਧਾਉਣੀ ਕਿਵੇਂ ਹੈ। ਇਹ ਮਤ ਸੋਚੋ ਕਿ ਉਹ ਵੋਟ ਐਵੇਂ ਹੀ ਖੜੀ ਰਹੂਗੀ ਜਿਵੇਂ ਹੁਣ ਖੜੀ ਹੈ। ਦੁਸ਼ਮਣ ਦਾ ਬੜਾ ਤੇਜ਼ ਤੇ ਤਿੱਖਾ ਹਮਲਾ ਉਸ ਵੋਟ ਬੈਂਕ ਦੇ ਉੱਤੇ ਹੋ ਰਿਹਾ। ਖੁਸ਼ ਹੋ ਰਿਹਾ ਦੁਸ਼ਮਣ ਕਿ ਵੋਟ ਘਟ ਰਹੀ ਆ, ਹਮਾਇਤ ਘਟ ਰਹੀ ਹੈ। ਓਵਰਗਰਾਉਂਡ ਧਿਰਾਂ ਦੇ ਮੂਹਰੇ ਇਸ ਮੌਕੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਕਸ਼ਮੀਰ ਦੇ ਸੰਘਰਸ਼ ਤੇ ਨਜ਼ਰ ਮਾਰਦੇ ਹਾਂ, ਉੱਥੇ ਇੱਕ ਚੀਜ਼ ਦਿਖਦੀ ਸੀ, ਹੁਰੀਅਤ ਕਾਨਫਰੰਸ। ਸਾਡੀ ਹੁਰੀਅਤ ਕਿੱਥੇ ਹੈ? ਅਸੀਂ ਕਿਉਂ ਇਹ ਝੰਡਾ ਚੱਕਿਆ ਹੋਇਆ ਕਿ ਸਾਰੇ ਅਕਾਲੀ ਜਾਂ ਸਾਰੇ ਧੜੇ ਸਾਡੇ ਝੰਡੇ ਹੇਠ ਆਉਣਗੇ ਤਾਂ ਹੀ ਗੱਲ ਬਣੂ। ਜਿਵੇਂ ਪੰਥਕ ਕਮੇਟੀ ਬਣੀ ਸੀ ਖਾੜਕੂ ਜੱਦੋ ਜਹਿਦ ਦੇ ਦਿਨਾਂ 'ਚ, ਅੱਜ ਵੀ ਸਿੱਖ ਸੰਘਰਸ਼ ਨਾਲ ਜਾਂ ਸਿੱਖ ਕੌਮ ਨੂੰ ਸਮਰਪਿਤ ਸਾਰੀਆਂ ਧਿਰਾਂ ਧੜਿਆਂ ਦੀ, ਜਿਹੜੇ ਅੱਡ-ਅੱਡ ਤਰ੍ਹਾਂ ਦੇ ਨਾਲ ਕੰਮ ਕਰਦੇ ਆ ਪੰਥ ਦੀ ਚੜ੍ਹਦੀ ਕਲਾ ਲਈ, ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਇਹ ਜਿਹੜੀਆਂ 100-200 ਨਿੱਕੀਆਂ ਵੱਡੀਆਂ ਜਥੇਬੰਦੀਆਂ ਨੇ, ਇਹਨਾਂ ਦਾ ਇੱਕ ਹੁਰੀਅਤ ਕਾਨਫਰੰਸ ਵਰਗਾ ਪਲੇਟਫਾਰਮ ਸਿਰਜਣ ਦੀ ਲੋੜ ਹੈ। ਕਹਿੰਦੇ ਆ 65 ਜਥੇ ਸੀ ਜਿਨ੍ਹਾਂ ਤੋਂ 13 ਮਿਸਲਾਂ ਬਣਾਈਆਂ, ਜਿਨ੍ਹਾਂ ਮਿਸਲਾਂ ਤੋਂ ਬਾਅਦ ਵਿੱਚ 12 ਜਿਹੜੀਆਂ ਮਿਸਲਾਂ ਬਣੀਆਂ, ਮਿਸਲਾਂ ਤੋਂ ਬਾਅਦ ਉਹਦਾ ਨਾਮ ਦਲ ਖਾਲਸਾ ਰੱਖਿਆ ਸੀ। ਅੱਜ ਸਾਡੀ ਕੌਮ ਦੀਆਂ ਹਜ਼ਾਰਾਂ ਨਿੱਕੇ ਵੱਡੀਆਂ ਜਥੇਬੰਦੀਆਂ ਨੂੰ ਇਕੱਠੇ ਕਰਕੇ ਇੱਕ ਸਾਂਝਾ ਪਲੇਟਫਾਰਮ, ਮਤ ਸੋਚੋ ਕਿ ਸਾਰੇ ਇੱਕ ਝੰਡੇ ਹੇਠ ਇੱਕ ਬੰਦੇ ਹੇਠ ਆ ਜਾਣਗੇ। ਅੱਜ ਦਾ ਜਿਹੜਾ ਇਹ ਦਿਹਾੜਾ, ਅੱਜ ਦੀ ਜਿਹੜੀ ਤਰਨਤਾਰਨ ਦੀ ਇਲੈਕਸ਼ਨ ਦੀ ਚੋਣ ਨਤੀਜੇ ਤੋਂ ਬਾਅਦ ਦੀ ਮਨੋਦਸ਼ਾ, ਇਹਦੇ ਵਿੱਚੋਂ ਅੱਗੇ ਵਧਣ ਦੇ ਲਈ, ਸਿੱਖ ਕੌਮ ਦੇ ਮਸਲਿਆਂ ਨੂੰ ਹੱਲ ਕਰਨ ਦੇ ਲਈ ਆਓ ਰਲ ਮਿਲ ਕੇ ਕੁਝ ਨਵਾਂ ਸੋਚੀਏ, ਨਵਾਂ ਵਿਚਾਰੀਏ। ਜੋ ਕੁਝ ਪਹਿਲਾਂ ਕਰ ਰਹੇ ਆ ਉਹਦੇ ਤੋਂ ਉਹੀ ਕੁਝ ਨਿਕਲੂ ਜੋ ਪਹਿਲਾਂ ਹੋ ਰਿਹਾ, ਆਓ ਨਵਾਂ ਵਿਚਾਰੀਏ। ਇੱਥੇ ਸਮਾਪਤੀ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।